ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਜੁਲਾਈ ਦੀ 31 ਤਰੀਕ ਆ ਤੇ ਦਿਨ ਬੁੱਧਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਪਾਉਂਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਟੌਰਨੀ ਟਰਕੀਆਂ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤਾਂ ਇਹਨਾਂ ਦਾ ਨੰਬਰ ਹੈ 4159090503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ, ਅਮਰਜੀਤ ਸਿੰਘ ਦਸਾਂ ਯੂਬਾ ਸਿਟੀ, ਲਖਬੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲਿੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਸਰਬਜੀਤ ਸਿੰਘ ਤੂਰ ਨਿਊ ਜਰਸੀ, ਹਰਨੇਕ ਸਿੰਘ ਪਾਵਲਾ ਵਾਸ਼ਿੰਗਟਨ ਰੈਂਟਨ, H&M ਆਇਲ ਵਾਲੇ ਓਨਟਾਰੀਓ, ਹਰਜੀਤ ਸਿੰਘ ਲੈਥਰੋਪ, ਗੁਰਮੇਲ ਸਿੰਘ, ਬਲਬੀਰ ਕੌਰ ਬਾਸੀ ਐਲਗਰੋਵ, ਸ਼ਮਸ਼ੇਰ ਸਿੰਘ ਢਿੱਲੋਂ ਨਿਊਯਾਰਕ, ਗਰੇਵਾਲ ਟਰੈਵਲ ਵਾਲੇ ਯੂਬਾ ਸਿਟੀ ਤੇ ਊੜਾ ਡੈਟ ਰਿਲੀਫ ਵਾਲੇ ਨਿਰਮਲ ਮਾਨ, ਜਿਨ੍ਹਾਂ ਤੋਂ ਤੁਸੀਂ ਜੇਕਰ ਕਰਜ਼ੇ ਦੇ ਵਿੱਚ ਫਸੇ ਹੋ, ਕਿਸੇ ਵੀ ਤਰ੍ਹਾਂ ਦੀ ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ 8888889914 ਦੇ ਉੱਤੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਐਸੇ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082725200 ਜੀ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਮਿਡਲ ਈਸਟ ਦੇ ਵਿੱਚ ਇਜ਼ਰਾਈਲ ਨੂੰ ਤੇ ਈਰਾਨ ਨੂੰ ਲੈ ਕੇ ਇੱਕ ਵਾਰੀ ਫੇਰ ਜੰਗ ਵਾਲਾ ਮਾਹੌਲ ਬਣ ਗਿਆ ਹੈਗਾ ਜੀ। ਕੱਲ ਇਜ਼ਰਾਈਲ ਨੇ ਈਰਾਨ ਦੇ ਵਿੱਚ ਜੋ ਹਮਾਸ ਦਾ ਮੇਨ ਲੀਡਰ ਆ ਇਸਮਾਇਲ ਹਨੀਏ, ਉਸ ਨੂੰ ਜਿਹੜਾ ਮਾਰ ਦਿੱਤਾ ਤੇ ਉਸ ਤੋਂ ਬਾਅਦ ਪੂਰੇ ਮਿਡਲ ਈਸਟ ਦੇ ਵਿੱਚ ਜਿਹੜੇ ਆ ਹੁਣ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਪ੍ਰੋਟੈਸਟ ਹੋ ਰਹੇ ਹੈਗੇ ਆ। ਵਾਲ ਸਟਰੀਟ ਜਰਨਲ ਨੇ ਲਿਖਿਆ ਆ ਅੱਜ ਦੀ ਜੋ ਹੈਗੀ ਆ ਜੁਲਾਈ 31 ਦੀ, ਕਹਿੰਦੇ ਪਈ ਦੋ ਜਿਹੜੇ ਮੇਨ ਲੀਡਰ, ਇੱਕ ਹਮਾਸ ਦਾ ਤੇ ਇੱਕ ਬੈਰੂਤ ਲੈਬਨਾਨ ਦੇ ਵਿੱਚ ਜਿਹੜਾ ਉੱਥੇ ਦਾ ਜਿਹੜਾ ਮਿਲੀਸ਼ੀਆ ਗਰੁੱਪ ਆ, ਉਹਨਾਂ ਦਾ ਜਿਹੜਾ ਹੈਡ ਆ, ਉਸ ਨੂੰ ਜਿਹੜਾ ਮਾਰਿਆ ਗਿਆ। ਉਹਦੇ ਨਾਲ ਸਿਚੁਏਸ਼ਨ ਬਹੁਤ ਜ਼ਿਆਦਾ ਜਿਹੜੀ ਆ ਤੇਜ਼ੀ ਨਾਲ ਚੇਂਜ ਹੋ ਰਹੀ ਹੈਗੀ ਆ। ਹਮਾਸ ਦੇ, ਪਾਲਸਤੀਨੀਅਨ ਇਸਲਾਮਿਕ ਜਿਹਾਦ ਦੇ, ਯੈਮਨ ਦੇ ਹੌਥੀਜ਼ ਤੇ ਲੈਬਨਾਨ ਦੇ ਹਿਜ਼ਬੁੱਲਾ, ਇਹ ਸਾਰੇ ਤਹਿਰਾਨ ਦੇ ਵਿੱਚ ਇਕੱਠੇ ਹੋਏ ਸੀ, ਜਿੱਥੇ ਹਮਾਸ ਦਾ ਜਿਹੜਾ ਪੋਲੀਟੀਕਲ ਲੀਡਰ ਆ ਇਸਮਾਇਲ ਹਨੀਏ, ਉਸ ਨੇ ਇਰਾਨੀਅਨ ਪ੍ਰੈਜ਼ੀਡੈਂਟ ਜਿਹੜਾ ਨਵਾਂ ਬਣਿਆ ਆ ਮਸੂਦ ਪਾਜ਼ੇਸ਼ਕਿਆਨ, ਉਹਨੂੰ ਜਿਹੜਾ ਆ ਕਹਿੰਦੇ ਵੀ ਜੱਫੀ ਵੀ ਪਾਈ ਤੇ ਡੈਥ ਟੂ ਇਜ਼ਰਾਈਲ ਦੇ ਉਸ ਟਾਈਮ ਦੇ ਉੱਤੇ ਨਾਅਰੇ ਵੀ ਲੱਗੇ। ਪਰ ਉਹਨੂੰ ਇਹ ਪਤਾ ਨਹੀਂ ਸੀ ਵੀ ਉਸੇ ਦਿਨ ਰਾਤ ਨੂੰ ਜਿਹੜਾ ਆ ਇਜ਼ਰਾਈਲ ਵਾਲਿਆਂ ਨੇ ਉਸ ਨੂੰ ਜਿਹੜਾ ਆ ਡਰੋਨ ਦੇ ਨਾਲ ਜਿਹੜਾ ਇੱਕ ਬੰਬ ਦੇ ਵਿੱਚ ਮਾਰ ਦੇਣਾ ਹੈਗਾ ਆ। ਸੋ ਇਹਦੇ ਨਾਲ ਹੁਣ ਈਰਾਨ ਨੇ ਸਿੱਧੀ ਧਮਕੀ ਦਿੱਤੀ ਆ ਵੀ ਅਸੀਂ ਚੁੱਪ ਕਰਕੇ ਨਹੀਂ ਬੈਠਾਂਗੇ, ਸਾਡੇ ਗੈਸਟ ਨੂੰ ਸਾਡੇ ਮੁਲਕ ਦੇ ਵਿੱਚ ਜਿਸ ਹਿਸਾਬ ਦੇ ਨਾਲ ਮਾਰਿਆ ਗਿਆ ਆ ਉਸ ਦਾ ਜਿਹੜਾ ਬਦਲਾ ਲਵਾਂਗੇ। ਦੂਸਰੇ ਪਾਸੇ ਜਿਹੜੇ ਅਮਰੀਕਾ ਦੇ ਟੋਨੀ ਬਲਿੰਕਨ ਆ, ਉਹਨਾਂ ਨੇ ਕਿਹਾ ਵੀ ਸਾਨੂੰ ਇਸ ਐਕਸ਼ਨ ਦੇ ਬਾਰੇ ਜਿਹੜੇ US ਦੇ ਸੈਕਟਰੀ ਆਫ ਸਟੇਟ ਆ ਉਹ ਪਤਾ ਨਹੀਂ ਸੀ। ਉਹਨਾਂ ਨੇ ਸਿੰਗਾਪੁਰ ਚ ਗਏ ਉਹ ਅੱਜ ਕੱਲ੍ਹ, ਤੇ ਉਹਨਾਂ ਨੇ ਇਸ ਕੁਐਸਚਨ ਨੂੰ ਲੈ ਕੇ ਬਾਹਲਾ ਜ਼ਿਆਦਾ ਜਿਹੜਾ ਆਨਸਰ ਆ ਉਹ ਨਹੀਂ ਦਿੱਤਾ ਹੈਗਾ। ਹਮਾਸ ਦਾ ਲੀਡਰ ਇਸਮਾਇਲ ਹਨੀਏ ਈਰਾਨ ਦੀ ਕੈਪੀਟਲ ਤਹਿਰਾਨ ਦੇ ਵਿੱਚ ਮਾਰਿਆ ਗਿਆ ਬੁੱਧਵਾਰ ਸਵੇਰੇ। ਤੇ ਗਾਜ਼ਾ ਦੇ ਵਿੱਚ ਤੁਹਾਨੂੰ ਪਤਾ ਹੀ ਆ ਵੀ ਬਹੁਤ ਲੰਮੇ ਸਮੇਂ ਦੇ ਜਿਹੜੀ ਆ ਅਨਰੈਸਟ ਚੱਲ ਰਿਹਾ ਹੈਗਾ। ਪਾਲਸਤੀਨੀਅਨ ਇਸਲਾਮਿਸਟ ਮਿਲੀਟੈਂਟ ਗਰੁੱਪ ਈਰਾਨ ਦੀ ਰੈਵੋਲੂਸ਼ਨਰੀ ਗਾਰਡਸ ਨੇ ਕਨਫਰਮ ਕਰ ਲਈ ਆ ਇਸ ਮੌਤ ਨੂੰ। ਤੇ ਇਸ ਸੰਬੰਧ ਦੇ ਵਿੱਚ ਜੋ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਬੈਂਜਾਮਿਨ ਨੇਤਨਯਾਹੂ ਆ, ਉਹਨਾਂ ਨੇ ਹਜੇ ਤੱਕ ਰਿਸਪੌਂਸਿਬਿਲਿਟੀ ਨਹੀਂ ਲਈ ਹੈਗੀ। ਹਨੀਏ ਨਾਰਮਲੀ ਇਹ ਕਤਰ ਚ ਰਹਿੰਦਾ ਸੀ ਤੇ ਮੋਸਟਲੀ ਇੰਟਰਨੈਸ਼ਨਲ ਡਿਪਲੋਮੈਸੀ ਦੇ ਵਿੱਚ ਇਹ ਵਰਕਆਊਟ ਕਰਦਾ ਸੀ ਵੱਖ-ਵੱਖ ਮੁਲਕਾਂ ਦੇ ਨਾਲ, ਆਪਣੇ ਜਿਹੜੇ ਪਾਲਸਤੀਨੀਅਨ ਲੋਕ ਆ ਉਹਨਾਂ ਦੇ ਹੱਕ ਦੇ ਲਈ। 24 ਘੰਟਿਆਂ ਦੇ ਵਿੱਚ ਜੋ ਹਮਾਸ ਦਾ ਲੀਡਰ ਮਾਰਿਆ ਉਸ ਟਾਈਮ, ਜਦੋਂ ਹਿਜ਼ਬੁੱਲਾ ਦਾ ਜਿਹੜਾ ਮੇਨ ਕਮਾਂਡਰ ਸੀ ਇੱਕ, ਲੈਬਨਾਨ ਦੀ ਕੈਪੀਟਲ ਬੈਰੂਟ ਦੇ ਵਿੱਚ ਇਜ਼ਰਾਈਲ ਨੇ ਮਾਰਿਆ। ਇਹ ਉਸ ਟਾਈਮ ਤੋਂ ਜਦੋਂ ਇਜ਼ਰਾਈਲ ਦੇ ਗੋਲਨ ਹਾਈਟਸ ਦੇ ਵਿੱਚ ਜੋ ਹਿਜ਼ਬੁੱਲਾ ਵਾਲੇ ਆ ਉਹਨਾਂ ਨੇ ਰਾਕਟ ਲਾਂਚਰ ਸਿੱਟੇ ਸੀ, ਜਿਹਦੇ ਨਾਲ 12 ਬੱਚਿਆਂ ਦੀ ਜਿਹੜੀ ਆ ਮੌਤ ਹੋ ਗਈ ਸੀ। ਸੋ ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਮੈਨੀ,
ਉਹਨਾਂ ਨੇ ਇਹ ਕਿਹਾ ਆ ਵੀ ਅਸੀਂ ਬਹੁਤ ਸਖਤ ਪਨਿਸ਼ਮੈਂਟ ਦੇਵਾਂਗੇ ਇਸ ਸਬੰਧ ਦੇ ਵਿੱਚ। ਹੋਰ ਵੀ ਜਿਹੜੇ ਮਿਡਲ ਈਸਟ ਦੇ ਵਿੱਚ ਬਹੁਤ ਸਾਰੇ ਮੁਲਕ ਆ ਉਹ ਇਸਮਾਈਲ ਦੇ ਹੱਕ ਦੇ ਵਿੱਚ ਬੋਲੇ ਹੈਗੇ ਆ। ਇਜ਼ਰਾਈਲ ਦੇ ਡਿਫੈਂਸ ਮਿਨਿਸਟਰ ਓਆਵ ਗਲੈਂਟ ਉਹਨਾਂ ਨੇ ਇਹ ਕਿਹਾ ਵੀ ਅਸੀਂ ਨਹੀਂ ਕੋਸ਼ਿਸ਼ ਕਰ ਰਹੇ ਵੀ ਹੋਰ ਮੁਲਕਾਂ ਦੇ ਨਾਲ ਲੜਾਈ ਛੇੜੀ ਜਾਵੇ। ਕਤਰ ਨੇ ਇਹ ਕਿਹਾ ਆ ਵੀ ਜੋ ਗੱਲਬਾਤ ਚੱਲ ਰਹੀ ਸੀ, ਬ੍ਰੋਕਰ ਕਰ ਰਹੇ ਸੀ ਉਹ ਪੀਸ ਐਗਰੀਮੈਂਟ ਦੀ ਹਮਾਸ ਦੇ ਵਿੱਚ ਤੇ ਜੋ ਇਜ਼ਰਾਈਲ ਆ, ਉਹ ਕਹਿੰਦੇ ਵੀ ਹੁਣ ਇਹ ਗੱਲ ਕਿੱਦਾਂ ਹੋ ਸਕਦੀ ਜਦੋਂ ਤੁਸੀਂ ਗੱਲਬਾਤ ਕਰਨ ਵਾਲੀ ਪਾਰਟੀ ਦੇ ਮੇਨ ਲੀਡਰ ਨੂੰ ਜਿਹੜਾ ਅਸੈਸੀਨੇਟ ਕਰ ਦੋ। ਪੋਲੀਟੀਕਲ ਅਸੈਸੀਨੇਸ਼ਨ ਤੇ ਕਹਿੰਦੇ ਵੀ ਸਿਵਲੀਅਨ ਨੂੰ ਬਾਰ-ਬਾਰ ਟਾਰਗੇਟ ਕਰਨਾ ਗਾਜ਼ਾ ਦੇ ਵਿੱਚ, ਇਹਦੇ ਨਾਲ ਕੋਈ ਐਗਰੀਮੈਂਟ ਨਹੀਂ ਹੋ ਸਕਦਾ। ਪ੍ਰਾਈਮ ਮਿਨਿਸਟਰ ਸ਼ੇਖ ਮੁਹੰਮਦ ਬਿਨ ਅਬਦੁਲ ਰਹਿਮਾਨ ਜੋ ਐਲ ਥਾਨੀ ਉੱਥੇ ਦੇ ਹੈਗੇ ਆ ਕਤਰ ਦੇ, ਉਹਨਾਂ ਨੇ ਇਸ ਸਟੇਟਮੈਂਟ ਦੇ ਵਿੱਚ ਦੱਸਿਆ ਹੈਗਾ। ਈਜਿਪਟ ਨੇ ਵੀ ਇਹਦੇ ਸੰਬੰਧ ਦੇ ਵਿੱਚ ਆਪਣਾ ਵਿਰੋਧ ਜਤਾਇਆ। ਚਾਈਨਾ, ਰਸ਼ੀਆ, ਟਰਕੀ ਤੇ ਇਰਾਕ, ਇਹਨਾਂ ਸਾਰਿਆਂ ਨੇ ਜਿਹੜੇ ਇਸ ਇਨਸੀਡੈਂਟ ਨੂੰ ਕੰਡੈਮ ਕੀਤਾ ਹੈਗਾ। ਪਾਲਸਤੀਨੀਅਨ ਪ੍ਰੈਜ਼ੀਡੈਂਟ ਮਹਿਮੂਦ ਅਬਾਸ ਨੇ ਵੀ ਇਸ ਕਿਲਿੰਗ ਨੂੰ ਕੰਡੈਮ ਕੀਤਾ ਆ। ਪਾਲਸਤੀਨੀਅਨ ਫੈਕਸ਼ਨਸ ਜਿਹੜੇ ਇਜ਼ਰਾਈਲੀ ਆਕੂਪਾਈਡ ਵੈਸਟ ਬੈਂਕ ਦੇ ਵਿੱਚ ਆ, ਉਹਨਾਂ ਨੇ ਸਟ੍ਰਾਈਕ ਤੇ ਮਾਸ ਡੈਮੋਨਸਟ੍ਰੇਸ਼ਨ ਜਿਹੜਾ ਆ ਡਿਕਲੇਅਰ ਕੀਤਾ ਹੈਗਾ। ਬਹੁਤ ਸਾਰੇ ਪਾਲਸਤੀਨੀਅਨ ਮੂਲ ਦੇ ਲੋਕ ਉਸ ਨੂੰ ਰੱਬ ਵਾਂਗ ਪੂਜਦੇ ਸੀ। ਉਹ ਕਹਿੰਦੇ ਆ ਵੀ ਇਹ ਸਾਡਾ ਬਹੁਤ ਵੱਡਾ ਲਾਸ ਹੋਇਆ ਆ, ਸਾਡਾ ਆਪਣਾ ਇੱਕ ਜਿਹੜਾ ਆ ਜਿਹੜਾ ਸ਼ਹੀਦ ਹੋਇਆ ਹੈਗਾ ਆ। ਇੱਕ ਬੰਦਾ ਇਹ ਕਹਿ ਰਿਹਾ ਸੀ ਵੀ ਇਹ ਬਹੁਤ ਸਕੇਰੀ ਨਿਊਜ਼ ਹੈਗੀ ਆ, ਤੇ ਹੁਣ ਇਹ ਪਤਾ ਨਹੀਂ ਵੀ ਸਾਡੀ ਜਿਹੜੀ ਸਿਚੁਏਸ਼ਨ ਹੈ ਕਿੱਥੇ ਜਾਊਗੀ। ਹਨੀਅਜ਼ ਦਾ ਜੋ ਸਕਸੈਸਰ ਆ ਉਹ ਖਾਲਿਦ ਮਸ਼ਾਲ ਆ, ਡਿਪਟੀ ਇਨ ਐਗਜ਼ਾਈਲ ਆ, ਉਹ ਵੀ ਕਤਰ ਦੇ ਵਿੱਚ ਰਹਿੰਦਾ ਹੈਗਾ ਆ। ਮਸ਼ਾਲ ਦੇ ਅੰਡਰ ਹਮਾਸ ਕਹਿੰਦੇ ਕਾਫੀ ਜ਼ਿਆਦਾ ਸਟਰੋਂਗ ਹੋਈ ਸੀ, ਉਹਦੇ ਕੋਲ ਵੀ ਜਿਹੜਾ ਪੋਪੂਲੈਰਿਟੀ ਬਹੁਤ ਜ਼ਿਆਦਾ ਹੈਗੀ ਆ। ਉਹਦੇ ਉੱਤੇ ਵੀ ਜਾਰਡਨ ਦੇ ਵਿੱਚ ਹਮਲਾ ਹੋਇਆ ਸੀ, ਜਿਹੜਾ ਨੇਤਨਯਾਹੂ ਨੇ 1997 ਦੇ ਵਿੱਚ ਆਰਡਰ ਕੀਤਾ ਸੀ। 2017 ਦੇ ਵਿੱਚ ਹੈਨੀਏ ਨੇ ਟਰਕੀ ਤੇ ਕਤਰ ਦੀ ਜਿਹੜੀ ਕੈਪੀਟਲ ਆ ਦੋਹਾ, ਉੱਥੇ ਜਿਹੜਾ ਰਹਿ ਰਿਹਾ ਸੀ ਉਸ ਟਾਈਮ ਦੇ ਉੱਤੇ ਵੀ ਉਹ ਬਚ ਗਿਆ ਸੀ। ਪਰ ਜੋ ਇਸ ਵਾਰ ਅਟੈਕ ਕੀਤਾ ਗਿਆ ਇਜ਼ਰਾਈਲ ਵੱਲੋਂ, ਉਹਦੇ ਨਾਲ ਜਿਹੜੀ ਆ ਉਸ ਦੀ ਮੌਤ ਹੋ ਗਈ ਹੈਗੀ ਆ। ਜੀ 2018 ਦੇ ਵਿੱਚ ਅਮਰੀਕੀ ਵਿਦੇਸ਼ ਮਹਿਕਮੇ ਨੇ ਜਿਹੜਾ ਇਹਨੂੰ ਅੱਤਵਾਦੀ ਐਲਾਨ ਦਿੱਤਾ ਸੀਗਾ ਤੇ ਉਸ ਤੋਂ ਬਾਅਦ ਉਹ ਕਤਰ ਦੇ ਵਿੱਚ ਹੀ ਲਗਾਤਾਰ ਰਹਿ ਰਹੇ ਸੀਗੇ। ਪਿਛਲੇ ਦਿਨਾਂ ਦੇ ਵਿੱਚ ਇਜ਼ਰਾਈਲ ਨੇ ਇੱਕ ਹਮਲਾ ਕੀਤਾ ਸੀਗਾ ਜਿਹੜਾ ਕਿ ਹਮਾਸ ਦੇ ਖਿਲਾਫ ਦੱਸਿਆ ਜਾ ਰਿਹਾ। ਇਹਦੇ ਵਿੱਚ ਹਨੀਆ ਦੇ 3 ਪੁੱਤਰ ਹਾਜ਼ਮ, ਆਮਿਰ ਤੇ ਮੁਹੰਮਦ ਤੇ ਨਾਲ ਇਹਦੇ 4 ਪੋਤੇ ਤੇ ਪੋਤੀਆਂ ਵੀ ਮਾਰੇ ਗਏ ਸੀਗੇ। ਇਹਨਾਂ ਦੀ ਗੱਡੀ ਜਿਹੜੀ ਤੋਂ ਜਾ ਰਹੇ ਸੀਗੇ ਸਾਰਾ ਪਰਿਵਾਰ, ਉਹਦੇ ਤੇ ਇਜ਼ਰਾਈਲ ਨੇ 3 ਮਿਜ਼ਾਈਲਾਂ ਜਿਹੜੀਆਂ ਉਹ ਦਾਗੀਆਂ ਸੀਗੀਆਂ। ਹਮਾਸ ਦੇ ਦੂਜੇ ਲੀਡਰਾਂ ਦੇ ਜਿਹੜਾ ਮੁਕਾਬਲੇ ਜਾਂ ਉਹਨਾਂ ਦੇ ਕੰਪੈਰੀਜ਼ਨ ਦੇ ਵਿੱਚ ਇਹਨਾਂ ਨੂੰ ਹਨੀਆਂ ਨੂੰ ਥੋੜਾ ਲਿਬਰਲ ਦੱਸਿਆ ਗਿਆ ਕਿ ਇਹ ਬੰਦਾ ਉਦਾਰਵਾਦੀ ਆ। ਹਾਲਾਂਕਿ ਉਹਨਾਂ ਨੂੰ ਕਿਹਾ ਜਦੋਂ ਉਹਨਾਂ ਦੇ 3 ਪੁੱਤਰਾਂ ਦੀ ਮੌਤ ਹੋ ਗਈ ਸੀ ਤੇ ਉਸ ਤੋਂ ਬਾਅਦ ਉਹ ਕਹਿੰਦੇ ਕਿ ਹਮਾਸ ਦੀ ਕੂਟਨੀਤੀ ਦੇ ਵਿੱਚ ਜਿਹੜੇ ਅਹਿਮ ਚਿਹਰੇ ਸੀਗੇ ਉਹਨਾਂ ਦੇ ਵਿੱਚ ਹਨੀਆ ਜਿਹੜਾ ਸੀਗਾ ਉਹ ਮੇਨ ਤੌਰ ਤੇ ਮੁੱਖ ਬੰਦਾ ਮੰਨਿਆ ਜਾਂਦਾ ਸੀਗਾ। ਤੇ ਲਗਾਤਾਰ ਪਿਛਲੇ ਕਈ ਦਹਾਕਿਆਂ ਤੋਂ ਇਹ ਬੰਦਾ ਜਿਹੜਾ ਹਮਾਸ ਦੇ ਲਈ ਕੰਮ ਕਰ ਰਿਹਾ ਸੀਗਾ ਔਰ ਆਪਣੀ ਬੁੱਧੀ ਨਾਲ ਕਹਿ ਲਓ, ਆਪਣੇ ਵਿਵੇਕ ਨਾਲ ਕਹਿ ਲਓ ਜਾਂ ਆਪਣੀ ਅਕਲ ਦੇ ਨਾਲ ਇਹ ਬੰਦਾ ਕਈ ਚੀਜ਼ਾਂ ਨੂੰ, ਹਮਾਸ ਦੇ ਉੱਤੇ ਲੱਗੇ ਦੋਸ਼ਾਂ ਨੂੰ ਕੌਮਾਂਤਰੀ ਤੌਰ ਤੇ ਜਿਹੜਾ ਉਹ ਬਚਾਅ ਹਮਾਸ ਦਾ ਕਰਦਾ ਰਹਿੰਦਾ ਸੀਗਾ। ਅਗਲੀ ਖਬਰ ਦੇ ਵੱਲ ਵਧੀਏ ਤੇ ਮਿਆਂਮਾਰ ਦੀ ਐਮਰਜੈਂਸੀ ਦੀ ਗੱਲ ਕਰੀਏ। ਐਮਰਜੈਂਸੀ ਦੇ ਵਿੱਚ 6 ਮਹੀਨਿਆਂ ਦੇ ਲਈ ਵਾਅਦਾ ਕਰ ਦਿੱਤਾ ਗਿਆ। ਮਿਆਂਮਾਰ ਦੀ ਨੈਸ਼ਨਲ ਡਿਫੈਂਸ ਤੇ ਸਿਕਿਉਰਿਟੀ ਕਾਉਂਸਲ ਨੇ ਦੇਸ਼ ਦੇ ਵਿੱਚ ਐਮਰਜੈਂਸੀ ਨੂੰ ਹੋਰ 6 ਮਹੀਨਿਆਂ ਦੇ ਲਈ ਵਧਾ ਦਿੱਤਾ ਹੈ। ਮਿਆਂਮਾਰ ਰੇਡੀਓ ਤੇ ਟੀਵੀ ਨੇ ਕਿਹਾ ਕਿ ਪਾਈ ਤਾਬ ਦੇ ਵਿੱਚ ਜਿਹੜੀ NDSC ਦੀ ਮੀਟਿੰਗ ਹੋਈ ਆ, ਉਹਦੇ ਵਿੱਚ ਮੌਜੂਦ ਜਿੰਨੇ ਵੀ ਮੈਂਬਰ ਸੀਗੇ ਉਹਨਾਂ ਨੇ ਐਮਰਜੈਂਸੀ ਦੀ ਮਿਆਦ ਵਧਾਉਣ ਦੇ ਲਈ ਸਹਿਮਤੀ ਜਤਾਈ ਹੈ। ਸਿਨਹੂਆ ਨਿਊਜ਼ ਏਜੰਸੀ ਨੇ ਦੱਸਿਆ ਕਿ ਇਹ ਵਾਧਾ ਰਾਜ ਦੇ ਇੱਕ ਸੰਵਿਧਾਨ ਦੀ ਧਾਰਾ 425 ਦੇ ਤਹਿਤ ਕੀਤਾ ਗਿਆ। ਹੁਣ ਨੈਸ਼ਨਲ ਡਿਫੈਂਸ ਅਤੇ ਸਿਕਿਉਰਿਟੀ ਕਾਉਂਸਲ ਕੋਲ ਜਿਹੜੇ ਅਖਤਿਆਰ ਨੇ ਉਹ ਇੱਕ ਵਾਰ ਫਿਰ ਤੋਂ ਉਹਨਾਂ ਕੋਲ ਹੀ ਰਹਿਣਗੇ ਕਿਉਂਕਿ ਐਮਰਜੈਂਸੀ ਦੇ ਵਿੱਚ ਵਾਧਾ ਹੋ ਗਿਆ। ਮਿਆਂਮਾਰ ਦੇ ਵਿੱਚ ਇਸ ਐਮਰਜੈਂਸੀ ਦੇ ਵਿਰੋਧ ਦੇ ਵਿੱਚ ਲੋਕਾਂ ਨੇ ਕੁਝ ਪ੍ਰੋਟੈਸਟ ਵੀ ਕੀਤੇ ਸੀ, ਰੋਸ ਮੁਜ਼ਾਹਰੇ ਵੀ ਕੀਤੇ ਸੀ, ਪਰ ਬਾਵਜੂਦ ਇਸ ਦੇ ਉਹ ਕੋਈ ਪ੍ਰਭਾਵੀ ਸਾਬਤ ਨਹੀਂ ਹੋ ਸਕੇ। ਜੀ ਅਗਲੀ ਖਬਰ ਵੱਲ ਚਲੀਏ ਤੇ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਹਨਾਂ ਦੇ ਉੱਤੇ ਜਿਹੜਾ ਅਸੈਸੀਨੇਸ਼ਨ ਦੀ ਅਟੈਂਪਟ ਹੋਈ ਸੀ ਉਹਦੇ ਸੰਬੰਧ ਦੇ ਵਿੱਚ FBI ਦੇ ਜਿਹੜੇ ਆਫੀਸ਼ੀਅਲਸ ਆ ਉਹਨਾਂ ਨੇ ਹੁਣ ਕਾਫੀ ਜ਼ਿਆਦਾ ਜਿਹੜੀਆਂ ਹੋਰ ਇਨਫੋਰਮੇਸ਼ਨ ਦਿੱਤੀ ਹੈਗੀ ਆ। ਉਹਨਾਂ ਨੇ ਇਹ ਕਿਹਾ ਆ ਵੀ ਜਿਹੜਾ ਕ੍ਰੁਕ ਸੀ ਜਿਸ ਨੇ ਗੋਲੀ ਚਲਾਈਆਂ ਸੀਆਂ ਉਸ ਦਾ ਸੋਸ਼ਲ ਮੀਡੀਆ ਅਕਾਊਂਟ
ਵੀ ਲੱਭ ਲਿਆ ਗਿਆ ਹੈਗਾ ਤੇ ਉਸ ਨੂੰ ਜਿਹੜੀ ਆ ਹੁਣ ਉਹ ਇਨਵੈਸਟੀਗੇਟ ਕਰ ਰਹੇ ਆ। 700 ਤੋਂ ਵੱਧ ਜਿਹੜੇ ਕਮੈਂਟਸ ਆ ਉਹ ਕਰੋਕਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਤੇ ਪਿਛਲੇ ਸਮੇਂ ਦੇ ਦੌਰਾਨ ਪਾਏ ਸੀ ਤੇ ਕਹਿੰਦੇ ਉਹਦੇ ਜਿਹੜੇ ਵਿਚਾਰ ਆ ਬੜੇ ਹੀ ਜਿਹੜੇ ਰਾਈਟ ਸਾਈਡ ਨੂੰ ਬਹੁਤ ਹੀ ਐਂਟੀ ਇਮੀਗ੍ਰੈਂਟ ਇਦਾਂ ਦੇ ਜਿਹੜੇ ਵਿਚਾਰ ਉਹਦੇ ਦੇਖੇ ਗਏ ਹੈਗੇ ਆ। ਐਂਟੀ ਸੈਮਿਟਿਕ ਤੇ ਐਂਟੀ ਇਮੀਗ੍ਰੇਸ਼ਨ ਇਹ ਉਹਦੇ ਜਿਹੜੇ ਵਿਚਾਰ ਆ। ਇਸ ਤੋਂ ਬਿਨਾ ਜਿਹੜੀ ਹੀਅਰਿੰਗ ਚੱਲ ਰਹੀ ਆ ਉਹਦੇ ਵਿੱਚ ਜਿਸ ਟਾਈਮ ਦੇ ਉੱਤੇ ਸ਼ੂਟਿੰਗ ਹੋਈ ਆ ਉਸ ਟਾਈਮ ਤੋਂ ਬਾਅਦ ਜਿਹੜਾ ਸੀਕ੍ਰੇਟ ਸਰਵਿਸ ਦਾ ਜੋ ਆਫੀਸਰ ਸੀ ਜਿਸ ਨੇ ਕਰੁਕਸ ਨੂੰ ਆਪਣੀ ਗੋਲੀ ਦੇ ਨਾਲ ਮਾਰਿਆ ਸੀ, ਉਸਨੇ ਇੱਕ ਈਮੇਲ ਜਿਹੜੀ ਆ ਲਿਖੀ ਸੀ ਆਪਣੇ ਸਾਥੀਆਂ ਨੂੰ ਵੀ। ਉਹਦੇ ਵਿੱਚ ਉਹਨੇ ਕਿਹਾ ਸੀ ਵੀ ਸਾਡੀ ਜਿਹੜੀ ਆਰਗੇਨਾਈਜੇਸ਼ਨ ਆ ਬੜੀ ਮੈਸਅਪ ਚੱਲ ਰਹੀ ਆ, ਹਰ ਕੋਈ ਆਪਣਾ ਜਿਹੜਾ ਆ ਪਿੱਛਾ ਬਚਾਉਣ ਨੂੰ ਜਿਹੜਾ ਆਪਣੀ ਪਿੱਠ ਬਚਾਉਣ ਨੂੰ ਫਿਰ ਰਿਹਾ ਆ ਤੇ ਆਰਗੇਨਾਈਜੇਸ਼ਨ ਨੂੰ ਸਟਰੋਂਗ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕਰ ਰਿਹਾ ਹੈਗਾ। ਸੋ ਇਹਦੇ ਸੰਬੰਧ ਦੇ ਵਿੱਚ ਵੀ ਜੋ ਸੈਨੇਟ ਹੋਮਲੈਂਡ ਸਿਕਿਉਰਿਟੀ ਤੇ ਜੁਡੀਸ਼ਰੀ ਕਮੇਟੀ ਦੀ ਜੋ ਹੀਅਰਿੰਗ ਚੱਲ ਰਹੀ ਆ ਉਹਦੇ ਵਿੱਚ FBI ਦੇ ਡਿਪਟੀ ਡਾਇਰੈਕਟਰ ਪੌਲ ਅਵਾਟੇ ਉਹਨਾਂ ਦੀ ਕਾਫੀ ਖਿੱਚਤ ਹੋਈ ਚੱਲ ਰਹੀ ਹੈਗੀ ਆ ਭਈ ਇਹ ਕੀ ਕੁਝ ਜਿਹੜਾ ਇਹ ਦੋ ਟੌਪ ਦੀਆਂ ਜਿਹੜੀਆਂ ਆਰਗੇਨਾਈਜੇਸ਼ਨ ਆ ਸੀਕ੍ਰੇਟ ਸਰਵਿਸ ਤੇ FBI ਉਹਨਾਂ ਦੇ ਵਿੱਚ ਕੀ ਕੁਝ ਵਾਪਰ ਰਿਹਾ ਹੈਗਾ। ਸੋ ਤੁਹਾਨੂੰ ਪਤਾ ਹੀ ਹੈ ਵੀ ਜਿਹੜੀ ਸੀਕ੍ਰੇਟ ਸਰਵਿਸ ਦੀ ਹੈਡਸ ਆ ਉਹ ਉਸਨੇ ਰਿਜ਼ਾਈਨ ਕਰ ਦਿੱਤਾ ਸੀ ਜਦੋਂ ਉਹਦੇ ਉੱਤੇ ਕਾਫੀ ਜ਼ਿਆਦਾ ਜਿਹੜਾ ਪ੍ਰੈਸ਼ਰ ਪਿਆ ਸੀ। ਪਰ ਆਉਣ ਵਾਲੇ ਸਮੇਂ 'ਚ ਹੋਰ ਬਹੁਤ ਕੁਛ ਜਿਹੜੀ ਡਿਟੇਲ ਆ ਉਹ ਇਸ ਸੰਬੰਧ ਦੇ ਵਿੱਚ ਆਊਗੀ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਭਾਰਤੀ ਮੂਲ ਦੇ ਇੱਕ ਟੈਕਸੀ ਡਰਾਈਵਰ ਨੂੰ ਚੋਰੀ ਦੇ ਮਾਮਲਿਆਂ ਦੇ ਵਿੱਚ ਸਿੰਗਾਪੁਰ ਦੇ ਵਿੱਚ 1 ਸਾਲ ਤੇ 5 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ। ਦੀ ਸਟੇਟਸ ਟਾਈਮਜ਼ ਦੀ ਰਿਪੋਰਟ ਦੇ ਮੁਤਾਬਕ ਵਿੱਤੀ ਤੰਗੀ ਦੇ ਨਾਲ ਜੂਝ ਰਿਹਾ ਸੀ ਮਾਈਕਲ ਰਾਜ, ਜਿਹੜਾ ਕਿ 48 ਸਾਲਾਂ ਦਾ ਦੱਸਿਆ ਗਿਆ। ਵੱਖ-ਵੱਖ ਘਟਨਾਵਾਂ ਦੇ ਦੌਰਾਨ 3 ਸਹੁਰੇ ਯਾਤਰੀਆਂ ਤੋਂ ਇਹਨੇ 2 ਲੱਖ ਸਿੰਗਾਪੁਰ ਡਾਲਰ ਕੀਮਤ ਦੀਆਂ 3 ਰੋਲੈਕਸ ਘੜੀਆਂ ਤੇ ਆਪਣੀ 70 ਸਾਲਾ ਮਾਂ ਦੇ 43,000 ਸਿੰਗਾਪੁਰ ਡਾਲਰ ਮੁੱਲ ਦੇ ਜਿਹੜੇ ਗਹਿਣੇ ਸੀ ਚੋਰੀ ਕੀਤੇ ਸੀ। ਉਸ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਚੱਲ ਰਹੀ ਸੀ। ਇਹਦੇ ਖਿਲਾਫ ਪਹਿਲਾਂ ਵੀ 1-2 ਜਣਿਆਂ ਨੇ ਜਿਹੜਾ ਚੋਰੀ ਦਾ ਇਲਜ਼ਾਮ ਲਾਇਆ ਸੀਗਾ, ਪਰ ਬਾਅਦ ਦੇ ਵਿੱਚ ਪੁਲਿਸ ਨੇ ਜਦੋਂ ਇਹਨਾਂ ਘਟਨਾਵਾਂ ਨੂੰ ਸੁਲਝਾਉਣ ਦਾ ਯਤਨ ਕੀਤਾ ਤਾਂ ਉਸ ਤੋਂ ਬਾਅਦ ਪਤਾ ਲੱਗਿਆ ਕਿ ਇਹਨੇ ਹੀ ਇਸ ਬੰਦੇ ਨੇ ਹੀ ਜਿਹੜਾ ਕਿ ਟੈਕਸੀ ਡਰਾਈਵਰ ਹੈ ਮਾਈਕਲ ਰਾਜ ਇਹਦਾ ਨਾਮ ਦੱਸਿਆ ਗਿਆ, ਇਹਨੇ ਰੋਲੈਕਸ ਦੀਆਂ ਘੜੀਆਂ ਚੋਰੀ ਕੀਤੀਆਂ ਤੇ ਆਪਣੀ 70 ਸਾਲਾ ਮਾਂ ਦੇ ਅਕਾਊਂਟ ਦੇ ਵਿੱਚੋਂ ਤੇ ਕੁਛ ਰਕਮ ਤੇ 43,000 ਸਿੰਗਾਪੁਰ ਡਾਲਰ ਦੇ ਮੁੱਲ ਦੇ ਗਹਿਣੇ ਜਿਹੜੇ ਇਹਨੇ ਚੋਰੀ ਕੀਤੇ ਸਨ। ਹੁਣ 4 ਵੱਖ-ਵੱਖ ਮਾਮਲਿਆਂ ਦੇ ਵਿੱਚ ਇਹ ਦੋਸ਼ੀ ਪਾਇਆ ਗਿਆ ਤੇ ਉਸ ਤੋਂ ਬਾਅਦ 1 ਸਾਲ 5 ਮਹੀਨੇ ਦੀ ਸਜ਼ਾ ਜਿਹੜੀ ਹੈ ਇਹਨੂੰ ਸੁਣਾਈ ਗਈ ਹੈ। ਜੀ, ਅਗਲੀ ਖਬਰ ਵੱਲ ਚੱਲੀਏ ਤੇ ਐਰੀਜ਼ੋਨਾ ਦੇ ਵਿੱਚ ਪ੍ਰਾਇਮਰੀ ਇਲੈਕਸ਼ਨਸ ਚੱਲ ਰਹੀਆਂ ਸੀ। ਉੱਥੇ ਸੈਨੇਟ ਦੀ ਵੀ ਰੇਸ ਆ। ਸੈਨੇਟ ਦੀ ਰੇਸ ਦੇ ਵਿੱਚ ਕੈਰੀ ਲੇਕ ਉਸ ਨੇ ਜਿਹੜੀ ਆ ਪ੍ਰਾਇਮਰੀ ਨੂੰ ਵਿਨ ਕਰ ਲਿਆ ਹੈਗਾ। ਹੁਣ ਉਹ ਰੂਬਨ ਗੈਲੇਗੋ ਨੂੰ ਨਵੰਬਰ ਦੇ ਵਿੱਚ ਜਿਹੜਾ ਆ ਫੇਸ ਕਰਨਗੇ। ਕੈਰੀ ਲੇਕ ਰਿਪਬਲਿਕਨ ਪ੍ਰਾਇਮਰੀ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਹੋਣਾ ਦੇ ਕਾਫੀ ਲਾਗੇ ਹੈਗੇ ਆ। ਉਹਨਾਂ ਦੀ ਜਿਹੜੀ ਵਿਕਟਰੀ ਆ ਮਾਰਕ ਲੈਮ ਨੂੰ ਉਹਨਾਂ ਨੇ ਹਰਾਇਆ ਹੈਗਾ ਜੋ ਪਾਈਨ ਕਾਉਂਟੀ ਦਾ ਸ਼ੈਰਿਫ ਸੀ ਤੇ ਉਹ ਇੱਕ ਤਰ੍ਹਾਂ ਦੇ ਨਾਲ ਕਹਿੰਦੇ ਵੀ ਜਿਹੜੇ ਪ੍ਰੋ ਟਰੰਪ ਫਾਇਰ ਬ੍ਰਾਂਡ ਆ ਉਹਨਾਂ ਨੂੰ ਕਾਫੀ ਜ਼ਿਆਦਾ ਜਿਹੜੀ ਹੈਲਪ ਮਿਲੂਗੀ ਆਉਣ ਵਾਲੀ ਇਲੈਕਸ਼ਨ ਦੇ ਵਿੱਚ। ਸਾਬਕਾ ਨਿਊਜ਼ ਐਂਕਰ ਜੋ ਇਹ ਰੂਬਨ ਗੈਲਗੋ ਨੂੰ ਜੋ ਫੀਨਿਕਸ ਏਰੀਏ ਦਾ ਫਾਰਮਰ ਮਰੀਨ ਆ ਤੇ ਉਹਦੀ ਕੋਈ ਡੈਮੋਕ੍ਰੇਟਿਕ ਪਾਰਟੀ 'ਚ ਆਪੋਜੀਸ਼ਨ ਸੀ ਉਹਨੂੰ ਫੇਸ ਕਰੂਗੀ। ਕਾਰੀ ਲੇਕ ਕਾਫੀ ਪਪੂਲਰ ਹੈਗੀ ਆ ਕਿਉਂਕਿ ਨਿਊਜ਼ ਐਂਕਰ ਰਹੀ ਹੈਗੀ ਆ। ਇਸ ਕਰਕੇ ਬਹੁਤ ਸਾਰੇ ਜਿਹੜੇ ਲੋਕ ਆ ਉਹ ਉਸਨੂੰ ਪਛਾਣਦੇ ਹੈਗੇ ਆ। ਇਸ ਸਾਰੀ ਇਲੈਕਸ਼ਨ ਦੇ ਵਿੱਚ ਕਾਫੀ ਜ਼ਿਆਦਾ ਜ਼ੋਰ ਜਿਹੜਾ ਆ ਪ੍ਰੋ ਟਰੰਪ ਜਿਹੜੇ ਸਪੋਰਟਰਸ ਆ ਉਹਨਾਂ ਦਾ ਲੱਗਿਆ ਹੋਇਆ ਸੀ। ਤੁਹਾਨੂੰ ਯਾਦ ਹੋਊਗਾ ਪਿਛਲੀ ਇਲੈਕਸ਼ਨ ਦੇ ਵਿੱਚ ਈਵਨ ਜੋ ਐਰੀਜ਼ੋਨਾ ਦੇ ਜਦੋਂ ਰਿਜ਼ਲਟਸ ਆਏ ਸੀ ਉਹਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਟਰੰਪ ਨਾਲ ਰਿਲੇਟਡ ਬੰਦੇ ਸੀ ਜਾਂ ਲੇਡੀ ਸੀਗੀਆਂ ਉਹ ਇਹੀ ਕਹਿ ਰਹੇ ਸੀ ਵੀ ਇੱਥੇ ਵੀ ਜਿਹੜੀ ਆ ਵੋਟਾਂ ਦੇ ਵਿੱਚ ਹੇਰਾਫੇਰੀ ਹੋਈ ਹੈਗੀ ਆ। ਇਸ ਸੰਬੰਧ ਦੇ ਵਿੱਚ ਕੈਰੀ ਲੇਕ ਨੇ ਕਿਹਾ ਵੀ ਦਿਸ ਬੈਟਲ ਵਿਲ ਬੀ ਬਿਟਵੀਨ ਗੁੱਡ ਐਂਡ ਈਵਲ। ਇਹ ਕਾਫੀ ਜ਼ਿਆਦਾ ਜਿਹੜਾ ਆ ਉੱਥੇ ਵੀ ਮੈਨੂੰ ਲੱਗਦਾ ਮਾਹੌਲ ਗਰਮਾਊਗਾ। ਮਿਸ ਲੇਕ ਨੇ 53.4% ਵੋਟਾਂ ਲਈਆਂ ਤੇ ਮਿਸਟਰ ਲੈਮ ਨੇ 40.6% ਲਈਆਂ।
60% ਕਾਊਂਟ ਹੋ ਚੁੱਕੀਆਂ ਜਦੋਂ ਤੱਕ ਆਪਾਂ ਤੁਹਾਨੂੰ ਰਿਪੋਰਟ ਕਰ ਰਹੇ ਹੈਗੇ ਆ। ਇਹ ਅੱਜ ਦੀ ਨਿਊਯਾਰਕ ਟਾਈਮ ਦੀ ਜਿਹੜੀ ਰਿਪੋਰਟ ਆ ਉਹ ਮੈਂ ਤੁਹਾਡੇ ਨਾਲ ਡਿਸਕਸ ਕਰ ਰਿਹਾ ਹੈਗਾ। ਸੋ ਐਰੀਜ਼ੋਨਾ ਸਟੇਟ, ਕੈਲੀਫੋਰਨੀਆ ਤੇ ਟੈਕਸਸ, 3 ਸਟੇਟਾਂ ਇੰਪੋਰਟੈਂਟ ਬਹੁਤ ਆ, ਖਾਸ ਕਰਕੇ ਇਲੀਗਲ ਇਮੀਗ੍ਰੇਸ਼ਨ ਦੇ ਲਈ। ਟੈਕਸਸ ਵਾਲਿਆਂ ਨੇ ਤਾਂ ਆਲਮੋਸਟ ਜਿਹੜੀ ਆ ਬੰਦ ਕਰ ਦਿੱਤੀ, ਉਹਨੇ ਆਪਣੇ ਸਟੇਟ ਤੇ ਲਾ ਕੇ ਆਪਣੀਆਂ ਸਟੇਟ ਦੀਆਂ ਜਿਹੜੀਆਂ ਫੋਰਸਿਸ ਉੱਥੇ ਲਾਈਆਂ ਹੋਈਆਂ ਆ। ਕੈਲੀਫੋਰਨੀਆ ਦੇ ਵਿੱਚ ਲਗਭਗ ਓਪਨ ਹੀ ਆ, ਆਪਾਂ ਸਾਰਿਆਂ ਨੂੰ ਪਤਾ ਹੀ ਆ। ਐਰੀਜ਼ੋਨਾ ਦੇ ਵਿੱਚ ਵੀ ਕਾਫੀ ਜ਼ਿਆਦਾ ਜਿਹੜਾ ਮਾਹੌਲ ਆ, ਉਹ ਉੱਥੇ ਦੇ ਲੋਕ ਆ ਪੋਲੀਟੀਕਲੀ ਟੋਟਲੀ ਡਿਵਾਈਡਡ ਹੈਗੇ ਆ। ਬਹੁਤ ਸਾਰੇ ਜਿਹੜੇ ਆ ਟੋਟਲੀ ਐਂਟੀ ਇਮੀਗ੍ਰੈਂਟ ਆ, ਕੁਛ ਲੋਕ ਜਿਹੜੇ ਆ ਉਹ ਇਮੀਗ੍ਰੈਂਟਸ ਦੇ ਹੱਕ ਦੇ ਵਿੱਚ ਵੀ ਹੈਗੇ ਆ। ਸੋ ਬਾਰਡਰ ਦੀ ਸਟੇਟ ਆ। ਇੱਥੇ ਮਿਸ ਲੇਕ ਨੇ ਮਿਸਟਰ ਗੈਲਗੋ ਨੂੰ ਫਾਰ ਲੈਫਟ ਰੈਡੀਕਲ ਤੇ ਇਹ ਕਿਹਾ ਆ ਵੀ ਜੋ ਇਮੀਗ੍ਰੇਸ਼ਨ ਆ ਉਹਦੇ ਉੱਤੇ ਰਿਸਟ੍ਰਿਕਸ਼ਨਸ ਬੜੀਆਂ ਲੂਜ਼ ਕੀਤੀਆਂ ਗਈਆਂ ਹੈਗੀਆਂ। ਇਸ ਕਰਕੇ ਉਹਨਾਂ ਨੇ ਐਕਿਊਜ਼ ਕੀਤਾ ਹੈਗਾ। ਉਹਨਾਂ ਨੇ ਕਿਹਾ ਵੀ ਉਹਨਾਂ ਦੀ ਪਾਰਟੀ ਨੇ ਜੋ ਮਿਲੀਅਨਸ ਆਫ ਲੋਕ ਪਿਛਲੇ 3 ਸਾਲਾਂ ਦੇ ਵਿੱਚ ਬਾਰਡਰ ਤੋਂ USA ਦੇ ਵਿੱਚ ਬਾੜੇ ਹੈਗੇ ਆ, ਇਹ ਸਾਡੇ ਮੁਲਕ ਦੇ ਉੱਤੇ ਇੱਕ ਤਰ੍ਹਾਂ ਦੇ ਨਾਲ ਹਮਲਾ ਹੈਗਾ ਆ। ਹਾਲਾਂਕਿ ਮਿਸਟਰ ਗੈਲਗੋ ਖੁਦ ਜਿਹੜੇ ਮਿਲਟਰੀ ਦੇ ਵਿੱਚ ਰਹੇ ਆ, ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਹੈਗਾ। ਸੋ ਹੁਣ ਆਉਣ ਵਾਲੀ ਨਵੰਬਰ ਦੇ ਵਿੱਚ ਜਿਹੜੀ ਇਲੈਕਸ਼ਨ ਹੋਊਗੀ, ਉਹਦੇ ਵਿੱਚ ਪਤਾ ਚੱਲੂਗਾ ਵੀ ਰਿਪਬਲਿਕਨ ਕੈਂਡੀਡੇਟ ਜਿੱਤਦਾ ਆ ਜਾਂ ਡੈਮੋਕ੍ਰੇਟ ਕੈਂਡੀਡੇਟ ਰੂਬਨ ਗੈਲਗੋ ਜਿੱਤਦਾ ਹੈਗਾ। ਸੋ ਇਹ ਕਾਫੀ ਜਿਹੜੀ ਇੰਟਰਸਟਿੰਗ ਜਿਹੜੀ ਸੀਟ ਆ ਇਹ ਨਵੰਬਰ ਦੇ ਵਿੱਚ ਹੋਊਗੀ ਜੀ। ਅਗਲੀ ਖਬਰ ਜਿਹੜੀ ਉਹ ਕੇਰਲਾ ਤੋਂ ਆ ਰਹੀ ਹੈ। ਉੱਤਲੀ ਕੇਰਲਾ ਦੇ ਵਾਇਨਾਡ ਦੇ ਵਿੱਚ ਡਿੱਗਾਂ ਖਿਸਕਣ ਕਰਕੇ ਮਰਨ ਵਾਲਿਆਂ ਦੀ ਜਿਹੜੀ ਗਿਣਤੀ ਆ ਉਹ 158 ਤੋਂ ਪਾਰ ਕਰ ਚੁੱਕੀ ਹੈ, ਜਦਕਿ 200 ਦੇ ਕਰੀਬ ਲੋਕ ਹਾਲੇ ਵੀ ਲਾਪਤਾ ਨੇ, ਜਿਨ੍ਹਾਂ ਨੂੰ ਲੱਭਿਆ ਨਹੀਂ ਜਾ ਸਕਿਆ ਤੇ ਉਹਨਾਂ ਨੂੰ ਲੱਭਣ ਦੇ ਲਈ ਹੰਭਲੇ ਜਿਹੜੇ ਨੇ ਉਹ ਤਰਲੇ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ। ਕੇਰਲਾ ਦੇ ਮੁੱਖ ਮੰਤਰੀ ਪਿਨਰਈ ਵਿਜਨ ਨੇ ਕਿਹਾ ਕਿ ਵਾਇਨਾਡ ਦੇ ਡਿੱਗਾਂ ਖਿਸਕਣ ਪ੍ਰਭਾਵਿਤ ਵੱਖ-ਵੱਖ ਇਲਾਕਿਆਂ ਦੇ ਵਿੱਚ 5500 ਤੋਂ ਵੱਧ ਲੋਕਾਂ ਨੂੰ ਬਚਾ ਲਿਆ ਗਿਆ, ਜਦਕਿ 8000 ਤੋਂ ਵੱਧ ਲੋਕਾਂ ਨੂੰ 82 ਰਾਹਤ ਕੈਂਪਾਂ ਦੇ ਵਿੱਚ ਭੇਜਿਆ ਗਿਆ। ਬਚਾਅ ਕਰਮਚਾਰੀਆਂ ਵੱਲੋਂ ਮਲਬਾ ਹਟਾਉਣ ਦੇ ਲਈ ਜਾਰੀ ਜਿਹੜੇ ਰਾਹਤ ਕਾਰਜ ਆ ਉਹਨਾਂ ਦੇ ਕਰਕੇ ਮਰਨ ਵਾਲਿਆਂ ਦੀ ਗਿਣਤੀ ਦੇ ਵਿੱਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ। ਜ਼ਿਲ੍ਹੇ ਕੇਰਲਾ ਦੇ ਵਿੱਚ ਮੁੰਡਕਾਈ ਤੇ ਚੂਲਮਾਲਾ ਇਲਾਕੇ ਦੇ ਵਿੱਚ ਡਿੱਗਾਂ ਖਿਸਕਣ ਕਰਕੇ 300 ਤੋਂ ਵੱਧ ਘਰ ਪੂਰੀ ਤਰ੍ਹਾਂ ਦੇ ਨਾਲ ਤਬਾਹ ਹੋ ਚੁੱਕੇ ਨੇ। ਪ੍ਰਭਾਵਿਤ ਜਗ੍ਹਾ ਤੇ ਆਰਮੀ, ਨੇਵੀ ਤੇ NDRF ਦੀਆਂ ਟੀਮਾਂ ਜਿਹੜੀਆਂ ਨੇ ਉਹ ਮਲਬੇ ਨੂੰ ਹਟਾ ਰਹੀਆਂ ਨੇ ਤੇ ਮਿੱਟੀ ਹੇਠ ਦਬੇ ਘਰਾਂ ਦੀਆਂ ਇਮਾਰਤਾਂ ਨੂੰ ਤੋੜ ਕੇ ਲਾਪਤਾ ਲੋਕਾਂ ਦੀ ਭਾਲ ਜਿਹੜੀ ਆ ਉਹ ਕੀਤੀ ਜਾ ਰਹੀ ਆ। ਲੰਘੇ ਦਿਨੀ ਇਸ ਤਰ੍ਹਾਂ ਦੀ ਇੱਕ ਭਿਆਨਕ ਤਰਾਸਦੀ ਇਥੋਪੀਆ ਦੇ ਵਿੱਚ ਵਾਪਰੀ ਸੀ, ਜਿੱਥੇ ਡਿੱਗਾਂ ਖਿਸਕਣ ਕਰਕੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਲੋਕ ਉਹਨਾਂ ਡਿੱਗਾਂ ਥੱਲੇ ਦਬ ਗਏ ਸਨ, ਜਿਨ੍ਹਾਂ ਨੂੰ ਬਾਅਦ ਦੇ ਵਿੱਚ ਬੜੀ ਮੁਸ਼ਕਲ ਦੇ ਨਾਲ ਹਲੇ ਲੱਭੇ ਨਹੀਂ। ਕਈਆਂ ਨੂੰ ਲੱਭਣ ਦਾ ਯਤਨ ਕੀਤਾ ਜਾ ਰਿਹਾ। 200 ਲੋਕ ਲਾਪਤਾ ਦੱਸੇ ਗਏ ਨੇ, ਜਿਹੜੇ ਕਿ ਅਧਿਕਾਰਤ ਅੰਕੜਾ, ਪਰ ਅਸਲ ਦੇ ਵਿੱਚ ਮੀਡੀਆ ਰਿਪੋਰਟਾਂ ਇੱਕ ਖਦਸ਼ਾ, ਸ਼ੰਕਾ ਪ੍ਰਗਟਾ ਰਹੀਆਂ ਨੇ ਕਿ ਇਹਨਾਂ ਲੋਕਾਂ ਦੀ ਗਿਣਤੀ ਹੋਰ ਵੀ ਜ਼ਿਆਦਾ ਹੋ ਸਕਦੀ ਹੈ, ਕਿਉਂਕਿ ਜਿਹੜੇ ਘਰ ਸਰਕਾਰ ਦੱਸ ਰਹੀ ਹੈ ਜਾਂ ਟੀਮਾਂ ਦੱਸ ਰਹੀਆਂ ਨੇ ਕਿ 300 ਹੈ, ਅਸਲ ਦੇ ਵਿੱਚ ਉਹਨਾਂ ਘਰਾਂ ਦੀ ਗਿਣਤੀ 400 ਤੋਂ ਵੀ ਪਾਰ ਹੋਣ ਦਾ ਖਦਸ਼ਾ ਜਿਹੜਾ ਉਹ ਪ੍ਰਗਟਾਇਆ ਜਾ ਰਿਹਾ। ਜੀ, ਅਗਲੀ ਖਬਰ ਚੱਲੀਏ ਜੋ ਇੰਗਲੈਂਡ ਤੋਂ ਆ ਰਹੀ ਹੈ। ਇੰਗਲੈਂਡ ਦੇ ਵਿੱਚ ਜਿਹੜੇ ਫਾਰ ਰਾਈਟਰਸ ਆ, ਉਹਨਾਂ ਨੇ UK ਦੀ ਪੁਲਿਸ ਨੂੰ ਅਟੈਕ ਕੀਤਾ ਆ ਤੇ ਇੱਕ ਮਸਜਿਦ ਜਿਹੜਾ ਆ ਉਹਦੇ ਉੱਤੇ ਵੀ ਜਿਹੜਾ ਹਮਲਾ ਕੀਤਾ ਹੈਗਾ। ਇਹ ਜਿਹੜੇ ਦੰਗੇ ਆ ਉਹ ਸਾਊਥਪੋਰਟ ਇੰਗਲੈਂਡ ਦੇ ਵਿੱਚ ਫੈਲੇ, ਜਿਸ ਟਾਈਮ ਦੇ ਉੱਤੇ ਇਹ ਖਬਰ ਫੈਲ ਗਈ ਵੀ ਇੱਕ ਜੋ ਇਮੀਗ੍ਰੈਂਟ ਬੰਦਾ ਆ ਉਸ ਨੇ ਕਈ ਲੋਕਾਂ ਨੂੰ ਮਾਰ ਦਿੱਤਾ ਹੈਗਾ ਚਾਕੂ ਦੇ ਨਾਲ। ਸੋਸ਼ਲ ਮੀਡੀਆ ਦੇ ਉੱਤੇ ਇਨਫੋਰਮੇਸ਼ਨ ਫੈਲੀ ਸੀਗੀ। ਤੁਹਾਨੂੰ ਯਾਦ ਹੋਊਗਾ ਪਿਛਲੇ ਦਿਨਾਂ ਦੇ ਵਿੱਚ ਇੱਕ ਹਮਲਾ ਵੀ ਹੋਇਆ ਸੀ, ਜਿਹਦੇ ਵਿੱਚ 3 ਜਾਣਿਆਂ ਦੀ ਜਿਹੜੀ ਆ ਮੌਤ ਵੀ ਹੋਈ ਸੀ। ਜਦੋਂ ਇਹ ਪਤਾ ਚੱਲਿਆ ਵੀ ਜਿਹੜਾ ਹਮਲਾ ਕਰਨ ਵਾਲਾ ਹੈਗਾ ਆ ਉਹ ਇੱਕ ਰੀਸੈਂਟ ਅਸਾਈਲਮ ਸੀਕਰ ਹੈਗਾ ਆ, ਜੋ ਬ੍ਰਿਟੇਨ ਦੇ ਵਿੱਚ ਪਹੁੰਚਿਆ ਤੇ ਇਲੀਗਲੀ ਉਹ ਇੰਗਲਿਸ਼ ਚੈਨਲ ਨੂੰ ਕ੍ਰਾਸ ਕਰਕੇ ਉੱਥੇ ਪਹੁੰਚਿਆ ਸੀਗਾ। ਤੇ ਜਿਹੜੇ ਦੰਗੇ ਕਰਨ ਵਾਲੇ ਲੋਕ ਸੀ ਉਹ ਕਹਿੰਦੇ ਆ ਵੀ ਸਾਨੂੰ ਆਪਣਾ ਮੁਲਕ ਜਿਹੜਾ ਆ ਉਹ ਵਾਪਸ ਲੈਣਾ ਪੈਣਾ ਹੈਗਾ ਆ। 50 ਦੇ ਕਰੀਬ ਜਿਹੜੇ ਪੁਲਿਸ ਆਫੀਸਰਸ ਆ ਉਹ ਬਹੁਤ ਬੁਰੀ ਤਰ੍ਹਾਂ ਉੱਥੇ ਫੱਟੜ ਹੋਏ। 27 ਜਾਣਿਆਂ ਨੂੰ ਤਾਂ ਹਸਪਤਾਲ ਦੇ ਵਿੱਚ ਭੇਜਿਆ ਵੀ ਗਿਆ। ਕਈ ਜਗ੍ਹਾ ਦੇ ਉੱਤੇ ਜਿਹੜੀਆਂ ਅੱਗਾਂ ਵੀ ਲਾਈਆਂ ਗਈਆਂ। ਕਹਿੰਦੇ ਵੀ ਜਿਹੜੇ 50 ਆਫੀਸਰਸ ਆ ਉਹਨਾਂ ਚੋਂ 27 ਜਾਣਿਆਂ ਨੂੰ ਹਸਪਤਾਲ ਦੇ ਵਿੱਚ ਭੇਜਿਆ ਗਿਆ। ਮਸਜਿਦ ਦੀਆਂ ਵਿੰਡੋਜ਼ ਨੂੰ ਤੋੜ ਦਿੱਤਾ ਗਿਆ, ਵਹੀਕਲਸ ਨੂੰ ਅੱਗਾਂ ਲਾਈਆਂ ਗਈਆਂ ਤੇ ਇੱਕ ਸ਼ਾਪ ਆ ਜੋ ਉਸ ਨੂੰ ਲੁੱਟਿਆ ਵੀ ਗਿਆ। ਸੋ ਤੁਹਾਨੂੰ ਯਾਦ ਹੋਊਗਾ ਸੋਮਵਾਰ ਨੂੰ ਬੱਚਿਆਂ ਦੀ ਡਾਂਸ ਦੀ ਕਲਾਸ ਚੱਲ ਰਹੀ ਸੀ, ਸਮਰ ਵਕੇਸ਼ਨ ਦੇ ਪਹਿਲੇ ਦਿਨ ਇਹ ਕਲਾਸ ਸੀ, ਜਦੋਂ 3 ਬੱਚੀਆਂ ਜਿਹੜੀਆਂ ਆ ਉਹ ਬੇਬੇ ਕਿੰਗ, ਐਲਸੀ ਡਾਟ ਸਟੈਕੋਮ, ਐਲਿਸ ਡਸਿਲਵਾ ਐਗਵਾਇਰ, ਜਿਨ੍ਹਾਂ ਦੀ ਏਜ ਵੀ 6 ਤੋਂ 9 ਸਾਲ ਦੀ ਆ, ਉਹਨਾਂ ਨੂੰ ਚਾਕੂ ਮਾਰ ਕੇ
ਮਾਰ ਦਿੱਤਾ ਗਿਆ ਸੀ। 17 ਸਾਲਾਂ ਦਾ ਜਿਹੜਾ ਸਸਪੈਕਟ ਆ, ਉਸ ਨੂੰ ਮਰਡਰ ਤੇ ਅਟੈਂਪਟਡ ਮਰਡਰ ਦੇ ਸੰਬੰਧ ਦੇ ਵਿੱਚ ਵੀ ਅਰੈਸਟ ਕੀਤਾ ਗਿਆ ਸੀ, ਜੋ ਕਿ ਇੰਗਲੈਂਡ ਦਾ ਹੀ ਬੋਰਨ ਹੈਗਾ ਆ। ਉਹਦਾ ਨਾਮ ਤੇ ਏਜ ਘੱਟ ਹੋਣ ਕਰਕੇ ਉਹਦਾ ਜਿਹੜਾ ਨਾਮ ਆ ਉਹ ਡਿਸਕਲੋਜ਼ ਨਹੀਂ ਕੀਤਾ ਗਿਆ। ਪੁਲਿਸ ਨੇ ਆਇਡੈਂਟੀਫਾਈ ਕੀਤਾ ਜਿਹੜੇ ਦੰਗੇ ਕਰਨ ਵਾਲੇ ਲੋਕ ਸੀ, ਉਹ ਇੰਗਲਿਸ਼ ਡਿਫੈਂਸ ਲੀਗ EDL, ਇੱਕ ਨਵੀਂ ਡਿਸਬੈਂਡ ਆਰਗੇਨਾਈਜੇਸ਼ਨ ਆ ਜੋ ਐਂਟੀ ਇਸਲਾਮ ਹੈਗੀ ਆ, ਤੇ ਉਹਨਾਂ ਨੇ ਜਿਹੜੇ ਇਹ ਦੰਗੇ ਆ ਉਹ ਸ਼ੁਰੂ ਕੀਤੇ ਹੈਗੇ। ਜੀ ਹਰਜੋਤ ਸਿੰਘ ਜੀ, ਇੱਥੇ ਆਪਾਂ ਇੱਕ ਬ੍ਰੇਕ ਦੇ ਲਈ ਰੁਕਦੇ ਹਾਂ ਜੀ। ਬ੍ਰੇਕ ਤੋਂ ਪਾਰ ਖਬਰਾਂ ਜਿਹੜੀਆਂ ਇਸੇ ਤਰ੍ਹਾਂ ਜਾਰੀ ਰੱਖਾਂਗੇ। ਸਰੋਤੇ ਤੁਸੀਂ ਵੀ ਜੁੜੇ ਰਹੋ ਪੰਜਾਬੀ ਰੇਡੀਓ ਦੇ ਨਾਲ। ਇੱਕ ਸ਼ਾਰਟ ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੋਵਾਂਗੇ ਤੇ ਉਸ ਤੋਂ ਬਾਅਦ ਕਈ ਹੋਰ ਖਬਰਾਂ ਨੂੰ ਲੈ ਕੇ ਆਪਾਂ ਚਰਚਾ ਕਰਾਂਗੇ। ਜੀ, ਇੱਕ ਬਹੁਤ ਹੀ ਇੰਪੋਰਟੈਂਟ ਖਬਰ ਕੈਨੇਡਾ ਤੇ ਸਿੱਖਾਂ ਨੂੰ ਲੈ ਕੇ ਉਹ ਆਪਾਂ ਤੁਹਾਡੇ ਨਾਲ ਡਿਸਕਸ ਕਰਨੀ ਆ, ਸੋ ਇਦਾਂ ਹੀ ਜੁੜੇ ਰਹੋ ਜੀ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਆਪਣੇ ਨਾਲ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਆਪਾਂ ਬ੍ਰੇਕ ਤੋਂ ਪਹਿਲਾਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਵੀ ਕੈਨੇਡਾ ਤੇ ਸਿੱਖਾਂ ਨੂੰ ਲੈ ਕੇ ਕਹਿੰਦੇ ਵੀ ਇੰਡੀਆ ਤੇ ਕੈਨੇਡਾ ਦੀਆਂ ਜਿਹੜੀਆਂ ਇੰਟੈਲੀਜੈਂਸ ਏਜੰਸੀਜ਼ ਹੈਗੀਆਂ ਆ ਉਹ ਕਾਫੀ ਵਾਰੀ ਇੱਕ ਵਾਰੀ ਜੋ ਹੁਣ ਇਲੈਕਸ਼ਨ ਹੋ ਚੁੱਕੀ ਆ ਇੰਡੀਆ ਦੇ ਵਿੱਚ, ਉਹ ਤੋਂ ਬਾਅਦ ਨਵੀਂ ਸਰਕਾਰ ਬਣੀ ਆ, ਉਹਨਾਂ ਦੇ ਜਿਹੜੇ ਕਾਊਂਟਰ ਇੰਟੈਲੀਜੈਂਸ ਚੀਫ ਆ ਉਹ ਆਪਸ ਦੇ ਵਿੱਚ ਮਿਲੇ ਆ। ਕਿੱਦਾਂ ਜਿਹੜੀ ਆ ਹਜੇ ਵੀ ਜਿਹੜੀ ਇੰਡੀਆ ਦੀ ਸਰਕਾਰ ਜਾਂ ਉਹਨਾਂ ਦੇ ਜਿਹੜੇ ਬੰਦੇ ਆ ਉਹ ਅਮਰੀਕਾ ਦੇ ਵਿੱਚ ਜਾਂ ਕੈਨੇਡਾ ਦੇ ਵਿੱਚ ਜਿਹੜੇ ਸਿੱਖ ਆ, ਜਿਹੜੇ ਇੰਡੀਪੈਂਡੈਂਸ ਦੀ ਹੋਣ ਦੀ ਗੱਲ ਕਰਦੇ ਆ, ਆਜ਼ਾਦੀ ਦੀ ਗੱਲ ਕਰਦੇ ਆ, ਉਹਨਾਂ ਨੂੰ ਜਿਹੜੀ ਮਾਰਨ ਦੀ ਕੋਸ਼ਿਸ਼ ਕਰ ਰਹੇ ਹੈਗੇ ਆ। ਲੋਕ ਸਭਾ ਦੀਆਂ ਇਲੈਕਸ਼ਨ ਤੋਂ ਬਾਅਦ ਡੇਵਿਡ ਵਿਗਨੌਲਟ ਜਿਹੜੇ ਸਾਬਕਾ ਡਾਇਰੈਕਟਰ ਆਫ ਕੈਨੇਡੀਅਨ ਸਿਕਿਉਰਿਟੀ ਏਜੰਸੀ ਸੀਸਸ ਦੇ ਆ, ਉਹਨਾਂ ਨੇ 2 ਮੀਟਿੰਗਸ ਹਾਈ ਰੈਂਕਿੰਗ ਇੰਡੀਅਨ ਇੰਟੈਲੀਜੈਂਸ ਆਫੀਸ਼ੀਅਲਸ ਦੇ ਨਾਲ ਤੀਜੇ ਮੁਲਕ ਦੇ ਵਿੱਚ ਕਿਸੇ ਥਰਡ ਕੰਟਰੀ ਦੇ ਵਿੱਚ ਕੀਤੀਆਂ ਹੈਗੀਆਂ। ਬਹੁਤ ਸਾਰੇ ਜਿਹੜੇ ਖਬਰਾਂ ਦੇ ਸੋਰਸਸ ਆ ਉਹ ਦੱਸ ਰਹੇ ਹੈਗੇ ਆ। ਡੇਵਿਡ ਵਿਗਨੌਲਟ ਰਿਟਾਇਰਡ ਚੀਫ ਹੈਗੇ ਆ ਕੈਨੇਡੀਅਨ ਸਿਕਿਉਰਿਟੀ ਇੰਟੈਲੀਜੈਂਸ ਸਰਵਿਸਿਜ਼ ਦੇ ਸੀਸਸ ਦੇ। ਜੁਲਾਈ 4 ਨੂੰ ਹੋ ਗਏ ਸੀ, 7 ਸਾਲ ਉਹਨਾਂ ਨੇ ਉੱਥੇ ਕੰਮ ਕੀਤਾ ਹੈਗਾ। ਇੰਡੀਆ ਦੇ ਕਮਿਸ਼ਨਰ ਟੂ ਕੈਨੇਡਾ ਸੰਜੇ ਕੁਮਾਰ ਵਰਮਾ, ਉਹ ਵੀ ਕੈਨੇਡਾ ਦੇ ਜਿਹੜੇ ਨੈਸ਼ਨਲ ਸਿਕਿਉਰਿਟੀ ਇੰਟੈਲੀਜੈਂਸ ਐਡਵਾਈਜ਼ਰ ਨੈਥਲੀ ਡਰੋਇਨ ਆ, ਉਹਨੂੰ ਵੀ ਜਿਹੜੇ ਆ ਮਿਲੇ ਹੈਗੇ ਆ। ਉਹਦੇ ਵਿੱਚ ਗੱਲਬਾਤ ਹੋਈ ਆ ਵੀ ਕਿਸ ਤਰ੍ਹਾਂ ਜਿਹੜੇ ਹਰਦੀਪ ਸਿੰਘ ਨਿੱਜਰ ਉਹਨਾਂ ਨੂੰ ਕਤਲ ਕੀਤਾ ਗਿਆ, ਜੋ ਸਾਰਾ ਕੁਝ ਉਹਦੇ ਵਿੱਚ ਵਾਪਰਿਆ ਹੈਗਾ। ਉਸ ਤੋਂ ਬਿਨਾਂ ਹੁਣ ਇੱਕ ਨਵੀਂ ਰਿਪੋਰਟ ਇੱਕ ਹੋਰ ਆਈ ਆ ਵੀ ਉਹਦੇ ਵਿੱਚ ਇਹ ਦੱਸਿਆ ਆ ਵੀ ਪਿਛਲੇ ਸਾਲ ਨਵੰਬਰ 3 ਦੇ ਲਾਗੇ ਛਾਗੇ ਇੱਕ 5 ਬੰਦਿਆਂ ਨੂੰ ਹਥਿਆਰ ਲੈ ਕੇ, ਜਿਨ੍ਹਾਂ ਦੇ ਕੋਲ ਹਥਿਆਰ ਸੀ, ਉਹਨਾਂ ਨੂੰ ਅਰੈਸਟ ਕੀਤਾ ਗਿਆ ਸੀ ਕੈਨੇਡਾ ਦੀ ਜਿਹੜੀ ਸਰਕਾਰ ਆ ਉਹਨਾਂ ਵੱਲੋਂ। ਤੇ ਬਾਅਦ ਦੇ ਵਿੱਚ ਜਿਹੜੇ ਉਹਨਾਂ ਦੇ ਚਾਰਜਸ ਆ ਉਹ ਜਿਹੜੇ ਉਹਨਾਂ ਦੇ ਉੱਤੇ ਕਿਸੇ ਤਰ੍ਹਾਂ ਦੇ ਚਾਰਜਸ ਆ ਉਹ ਨਹੀਂ ਲਾਏ ਗਏ ਸੀਗੇ। ਤੇ ਉਸ ਤੋਂ ਕੁਝ ਦਿਨਾਂ ਦੇ ਬਾਅਦ ਕੈਨੇਡਾ ਦੇ ਵਿੱਚ ਬਰੈਂਪਟਨ ਦੇ ਵਿੱਚ ਇੱਕ ਕਿਸੇ ਵੀ ਜਿਹੜਾ ਇੱਕ ਖਾਲਿਸਤਾਨੀ ਆਗੂ ਆ ਉਹਦੇ ਮੁੰਡੇ ਦਾ ਵਿਆਹ ਸੀ, ਤੇ ਉਸ ਵਿਆਹ ਦੇ ਉੱਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਆਜ਼ਾਦੀ ਪਸੰਦ ਲੋਕ ਆ, ਜਿਹੜੇ ਆਜ਼ਾਦੀ ਦੀ ਗੱਲ ਕਰਦੇ ਹੈਗੇ ਆ ਸਿੱਖਾਂ ਦੀ, ਉਹਨਾਂ ਨੇ ਉੱਥੇ ਪਹੁੰਚਣਾ ਸੀ, ਇਨਕਲੂਡਿੰਗ ਗੁਰਪਤਵੰਤ ਸਿੰਘ ਪੰਨੂ ਉਹਨਾਂ ਨੂੰ। ਤੇ ਕਹਿੰਦੇ ਵੀ ਉਹਨਾਂ ਨੂੰ ਤੇ ਹੋਰ ਕਈ ਸਾਰੇ ਜਿਹੜੇ ਸਿੱਖ ਲੀਡਰ ਆ ਉੱਥੇ ਮਾਰਨ ਦੀ ਕੋਸ਼ਿਸ਼ ਸੀ ਇਹ ਸਾਰੇ ਗਰੁੱਪ ਵੱਲੋਂ। ਸੋ ਇਹ ਇੱਕ ਨਵੀਂ ਰਿਪੋਰਟ ਅੱਜ ਜਿਹੜਾ ਬਲੂਮਬਰਗ ਆ ਉਹਨਾਂ ਨੇ ਛਾਪੀ ਹੈਗੀ ਆ। ਉਹਦਾ ਹੈਡਿੰਗ ਇੰਡੀਆ ਕੈਨੇਡਾ ਮੀਟ ਐਜ਼ ਅਰੈਸਟ ਮੇ ਪੁਆਇੰਟ ਟੂ ਅਨਦਰ ਸਿੱਖ ਮਰਡਰ ਪਲਾਟ। ਸੋ ਇਹਦੇ ਵਿੱਚ ਇਹ ਆ ਵੀ ਈਵਨ ਦੋ ਇੰਨਾ ਕੁਛ ਉਹਦਾ ਰੌਲਾ ਰੱਪਾ ਪਿਆ, ਪਰ ਉਹ ਤੋਂ ਬਾਅਦ ਵੀ ਜਿਹੜੀ ਭਾਰਤ ਦੀ ਸਰਕਾਰ ਆ ਉਹ ਇਸ ਕੰਮ ਤੋਂ ਪਿੱਛੇ ਨਹੀਂ ਹਟੀ। ਤੇ ਸਭ ਤੋਂ ਅਨਫੋਰਚੂਨੇਟ ਪਾਰਟ ਇਹ ਆ ਵੀ ਜਿਹੜਾ ਕੁਹਾੜੀ ਦਾ ਦਸਤਾ ਆ ਉਹ ਆਪਣੇ ਪੰਜਾਬੀ ਸੀ। ਸੋ ਜਿਹੜੇ 5 ਜਣੇ ਅਰੈਸਟ ਕੀਤੇ ਗਏ ਸੀ, ਕੈਨੇਡੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਇਹ ਦੱਸਦੀ ਆ, ਉਹ 5 ਦੇ 5 ਪੰਜਾਬੀ ਸੀਗੇ, ਜਿਨ੍ਹਾਂ 'ਚ ਕੋਈ 21 ਸਾਲਾਂ ਦਾ ਆ, ਕੋਈ 22 ਸਾਲਾਂ ਦਾ ਆ, ਇੱਕ ਜਣਾ ਜਿਹੜਾ 30 ਸਾਲਾਂ ਦਾ, 2 ਜਣੇ 22 ਸਾਲਾਂ ਦੇ ਸੀ। ਉਹਨਾਂ ਨੂੰ ਚਾਰਜ ਤਾਂ ਨਹੀਂ ਕੀਤਾ ਗਿਆ ਸੀ ਕੌਨਸਪੀਰੇਸੀ ਟੂ ਕਿਲ ਐਨੀਵਨ ਐਟ ਦਾ ਬੈਡਿੰਗ, ਤੇ ਗਨ ਚਾਰਜਸ ਜਿਹੜੇ ਆ ਉਹ ਹਜੇ ਤੱਕ ਅਪਰੂਵ ਨਹੀਂ ਹੋਏ ਹੈਗੇ ਕੋਰਟ ਦੇ ਵਿੱਚ। ਤੇ ਪਰ ਉਹਨਾਂ 5 ਦੇ ਵਿੱਚੋਂ ਇੱਕ ਜਣਾ ਜਿਹੜਾ ਅਮਨਦੀਪ ਸਿੰਘ ਆ, ਜਿਸ ਨੂੰ ਕੈਨੇਡਾ ਦੀ ਪੁਲਿਸ ਨੇ ਅਰੈਸਟ ਕੀਤਾ ਹੈਗਾ, ਭਾਈ ਹਰਦੀਪ ਸਿੰਘ ਨਿੱਜਰ ਨੂੰ ਕਤਲਕਾਂਡ ਦੇ ਸੰਬੰਧ ਦੇ ਵਿੱਚ, ਉਹ ਅਰੈਸਟ ਹੋਇਆ ਹੈਗਾ। ਸੋ ਇਹ ਤੋਂ ਇਹ ਸ਼ਰੇਆਮ ਪਤਾ ਲੱਗ ਰਿਹਾ ਵੀ ਇੱਕ ਵਾਰੀ ਫਿਰ ਇਹਨਾਂ ਨੇ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਿੱਖ ਆ ਉਹ ਉੱਥੇ ਉਸ ਵਿਆਹ ਦੇ ਉੱਤੇ ਜਿਹੜਾ ਬਰੈਂਪਟਨ ਦੇ ਵਿੱਚ ਹੋਣਾ ਸੀ, ਜਿਹੜਾ ਹੋਇਆ, ਤੇ ਉੱਥੇ ਮਾਰਨੇ ਸੀ। ਲੱਕਲੀ ਜਿਹੜਾ ਗੁਰਪਤਵੰਤ ਸਿੰਘ ਪੰਨੂ ਹੁਣੀ ਆ, ਉਹ ਲਾਸਟ ਮਿੰਟ ਦੇ ਉੱਤੇ ਉਹਨਾਂ ਨੇ ਆਪਣੀ ਜਿਹੜੀ ਪਲਾਨ ਆ ਉਹ ਚੇਂਜ ਕਰ ਲਈ, ਕਿਉਂਕਿ ਉਹਨੇ ਉਹ ਵਿਆਹ ਅਟੈਂਡ ਕਰਨ ਜਾਣਾ ਸੀ ਤੇ ਉਹ ਵਿਆਹ ਅਟੈਂਡ ਕਰਨ ਨਹੀਂ ਗਏ। ਸੋ ਹੁਣ ਇਹ ਸਾਰੇ ਕਾਸੇ ਦੇ ਵਿੱਚ ਜੋ ਕੈਨੇਡਾ ਆ, ਕੈਨੇਡਾ ਵਾਲੇ ਕਹਿੰਦੇ ਆ ਵੀ ਕੈਨੇਡਾ ਦੇ ਵਿੱਚ ਰੂਲ ਆਫ ਲਾ ਕੰਟਰੀ ਆ, ਤੇ ਆਪਣੇ ਸਿਟੀਜ਼ਨ ਨੂੰ ਪ੍ਰੋਟੈਕਟ ਕਰਨਾ ਜਿਹੜਾ ਸਾਡਾ ਜਿਹੜਾ ਫੰਡਾਮੈਂਟਲ ਰਾਈਟ ਆ, ਤੇ ਅਸੀਂ ਕਿਸੇ ਨੂੰ ਵੀ ਇਦਾਂ ਦੀ ਜਿਹੜੀ ਸ਼ਰਾਰਤ ਆ ਉਹ ਨਹੀਂ ਕਰਨ ਦੇਵਾਂਗੇ।
ਇੰਡੀਅਨ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਨੇ ਉਹਨੂੰ ਈਮੇਲਸ ਕੀਤੀਆਂ ਗਈਆਂ। ਬਲੂਮਬਰਗ ਨਿਊਜ਼ ਜਿਹੜਾ ਨਿਊਜ਼ਪੇਪਰ ਹੈਗਾ ਉਹਨਾਂ ਵੱਲੋਂ, ਉਹਨਾਂ ਨੇ ਕੋਈ ਇਸ ਤਰ੍ਹਾਂ ਦਾ ਜਿਹੜਾ ਜਵਾਬ ਨਹੀਂ ਦਿੱਤਾ ਹੈਗਾ। ਤੇ ਤੁਹਾਨੂੰ ਪਤਾ ਹੀ ਆ ਵੀ ਉੱਥੇ ਦਾ ਇਹ ਰਣਧੀਰ ਜਸਪਾਲ ਇੱਕ ਡਿਪਲੋਮੈਟ ਵੀ ਹੈਗਾ ਆ। ਉਹ ਕਹਿੰਦੇ ਆ ਵੀ ਕੈਨੇਡਾ ਵਾਲੇ ਜਿਹੜੇ ਆ ਉਹ ਐਕਸ਼ਨ ਨਹੀਂ ਲੈਂਦੇ ਜੋ ਐਂਟੀ ਇੰਡੀਆ ਐਲੀਮੈਂਟਸ ਹੈਗੇ ਆ। ਸੋ ਉਹਨਾਂ ਨੂੰ ਇਹ ਗੱਲ ਆਈ ਡੋਨਟ ਨੋ ਕਿਉਂ ਸਮਝ ਨਹੀਂ ਆ ਰਹੀ ਵੀ ਅਮਰੀਕਾ, ਕੈਨੇਡਾ, ਇੰਡੀਆ ਦਾ ਛੁੱਟ ਬਾਕੀ ਬਹੁਤ ਸਾਰੇ ਮੁਲਕ ਆ ਜਿਨ੍ਹਾਂ ਦੇ ਵਿੱਚ ਆਜ਼ਾਦੀ ਦੀ ਗੱਲ ਕਰਨਾ ਸ਼ਾਂਤਮਈ ਤਰੀਕੇ ਦੇ ਨਾਲ, ਵੋਟਾਂ ਦੇ ਤਰੀਕੇ ਦੇ ਨਾਲ, ਉਹ ਕੋਈ ਕ੍ਰਾਈਮ ਨਹੀਂ ਹੈ। ਜੇ ਕੋਈ ਉਹ ਕ੍ਰਾਈਮ ਕਰਦੇ ਹੋਣ ਜਾਂ ਇਹਨਾਂ ਨੂੰ ਲੱਗੇ ਵੀ ਇਹ ਕਿਸੇ ਤਰ੍ਹਾਂ ਦੀ ਜਿਹੜੀ ਵਾਇਲੈਂਸ ਕਰ ਰਹੇ ਹੈਗੇ ਆ, ਤੇ ਤੁਹਾਨੂੰ ਪਤਾ ਵੀ ਅਮਰੀਕਾ ਤੇ ਕੈਨੇਡਾ ਦੀਆਂ ਜਿਹੜੀਆਂ ਸਰਕਾਰਾਂ ਆ ਉਹ ਨਹੀਂ ਛੱਡਦੀਆਂ। ਈਵਨ ਦੋ ਜੇ ਕੋਈ ਇਹ ਵੀ ਲੱਗੇ ਵੀ ਕਿਸੇ ਨੂੰ ਜਿਹੜੀ ਆ ਫੰਡਿੰਗ ਕੋਈ ਇਕੱਠਾ ਕਰ ਰਿਹਾ ਹੈਗਾ ਆਪਣਾ ਮੁਲਕ ਬਣਾਉਣ ਦੇ ਲਈ ਜਾਂ ਕੋਈ ਕਿਸੇ ਤਰ੍ਹਾਂ ਦਾ ਕ੍ਰਾਈਮ ਕਰਨ ਦੇ ਲਈ, ਉਹਨਾਂ ਨੂੰ ਵੀ ਜਿਹੜਾ ਅਰੈਸਟ ਕਰ ਲਿਆ ਜਾਂਦਾ ਹੈਗਾ। ਸੋ ਏਦਾਂ ਦੀ ਨਹੀਂ ਗੱਲ ਹੈ ਵੀ ਜਿਹੜੀ ਅਮਰੀਕਾ ਦੀ ਸਰਕਾਰ ਆ ਜਾਂ ਕੈਨੇਡਾ ਦੀ ਸਰਕਾਰ ਆ ਉਹਨਾਂ ਨੂੰ ਪਤਾ ਨਹੀਂ ਵੀ ਕਿਹੜਾ ਬੰਦਾ ਜਿਹੜਾ ਆ ਉਹ ਗਲਤ ਕੰਮ ਕਰ ਰਿਹਾ ਹੈਗਾ। ਜਿਹੜੀ ਰਿਸਰਚ ਐਨਾਲਿਸਿਸ ਵਿੰਗ ਆ ਉਹਨਾਂ ਨੇ ਘੱਟੋ ਘੱਟ 2 ਹੋਰ ਆਫੀਸ਼ੀਅਲਸ ਆਪਣੀ ਪੋਜੀਸ਼ਨ ਤੋਂ ਜਿਹੜੇ ਆ ਉਹ ਹਟਾਏ ਹੈਗੇ ਆ, ਜਿਨ੍ਹਾਂ ਦੇ ਨਾਮ ਕਹਿੰਦੇ ਵੀ USA ਦੇ ਵਿੱਚ ਗੁਰਪਤਵੰਤ ਸਿੰਘ ਪੰਨੂ ਉਹਨਾਂ ਨੂੰ ਕਤਲकांड ਦੇ ਸੰਬੰਧ ਦੇ ਨਾਲ ਜੁੜਦੇ ਹੋ ਸਕਦੇ ਹੈਗੇ ਆ ਨਿਖਲ ਗੁਪਤਾ ਦੇ ਨਾਲ। ਸੋ ਬੈਕ ਚੈਨਲ ਮੀਟਿੰਗਸ ਕਾਫੀ ਜ਼ਿਆਦਾ ਜਿਹੜੀਆਂ ਕੈਨੇਡਾ ਦੀ ਇੰਟੈਲੀਜੈਂਸ ਏਜੰਸੀ ਤੇ ਇੰਡੀਆ ਦੇ ਜਿਹੜੇ ਇੰਟੈਲੀਜੈਂਸ ਆਫੀਸ਼ੀਅਲਸ ਆ ਉਹਨਾਂ ਦੇ ਨਾਲ ਹੋ ਰਹੀਆਂ। ਕਾਫੀ ਜ਼ਿਆਦਾ ਡਿਟੇਲ ਕੈਨੇਡਾ ਵਾਲੇ ਇੰਡੀਆ ਨੂੰ ਵੀ ਦੇ ਰਹੇ ਆ। ਹੁਣ ਉਹਨਾਂ ਲੋਕਾਂ ਦਾ ਕੀ ਹੋਊਗਾ, ਖਾਸ ਕਰਕੇ ਕੈਨੇਡਾ ਦਾ ਜਿਹੜਾ ਪੰਜਾਬੀ ਮੀਡੀਆ ਆ, ਜਿਹੜਾ ਪਹਿਲੇ ਦਿਨ ਤੋਂ ਹੀ ਜਦੋਂ ਭਾਈ ਹਰਦੀਪ ਸਿੰਘ ਨਿੱਜਰ ਹੋਣਾ ਦਾ ਕਤਲ ਕੀਤਾ ਗਿਆ ਸੀ ਉਹ ਉਦੋਂ ਤੋਂ ਹੀ ਇੰਨਾ ਰੌਲਾ ਪਾਉਣਾ ਉਹਨੇ ਸ਼ੁਰੂ ਕੀਤਾ ਸੀ। ਦੇਖੋ ਜੀ ਇਹ ਤਾਂ ਐਵੇਂ ਝੂਠ ਬੋਲੀ ਜਾਂਦੇ ਆ। ਜਸਟਿਨ ਟਰੂਡੋ ਦੇ ਉਲਟ ਬਹੁਤ ਜ਼ਿਆਦਾ ਜਿਹੜਾ ਪ੍ਰਚਾਰ ਕਰ ਰਹੇ ਸੀ ਜੀ ਇਹ ਤਾਂ ਵੋਟਾਂ ਲੈਣ ਲਈ ਕਰ ਰਹੇ ਹੈਗੇ ਆ, ਜੇ ਪ੍ਰੂਫ ਦਿਓ। ਜਿਹੜਾ ਕੋਈ ਦੁੱਕੀ ਦਾ ਬੰਦਾ ਨਹੀਂ ਹੁੰਦਾ ਉਹ ਚੱਕ ਕੇ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਜਾਂ ਜਿਹੜੇ ਉੱਥੇ ਕਈ ਰੇਡੀਓ TV ਸਟੇਸ਼ਨ ਆ ਉਹਨਾਂ ਦੇ ਉੱਤੇ ਬੋਲਣ ਲੱਗ ਪੈਂਦੇ ਹੈਗੇ ਆ, ਕਾਲਾਂ ਕਰਨ ਲੱਗ ਪੈਂਦੇ ਆ। ਸੋ ਉਹਨਾਂ ਨੂੰ ਆਪਣੀ ਵੀ ਬੇਨਤੀ ਆ ਵੀ ਭਾਈ ਘੱਟੋ ਘੱਟ ਜੇ ਤੁਸੀਂ ਕੋਈ ਜਿਹੜਾ ਖਬਰ ਹੁੰਦੀ ਆ ਉਹਨੂੰ ਰਿਸਰਚ ਕਰਨਾ, ਗੂਗਲ ਤੇ ਸਰਚ ਕਰ ਲਿਆ ਕਰੋ। ਦੁਨੀਆ ਦੇ ਟੌਪ ਨੌਚ ਜਿਹੜੇ ਨਿਊਜ਼ਪੇਪਰ ਹੈਗੇ ਆ ਉਹਨਾਂ ਨੇ ਇਨਵੈਸਟੀਗੇਟਿਵ ਰਿਪੋਰਟਸ ਜਿਹੜੀਆਂ ਛਾਪੀਆਂ ਹੁੰਦੀਆਂ। ਜਿਹੜੀ ਅੱਜ ਵਾਲੀ ਰਿਪੋਰਟ ਮੈਂ ਤੁਹਾਨੂੰ ਦੱਸ ਰਿਹਾ ਬਲੂਮਬਰਗ ਦੀ ਆ, ਉਹਨੂੰ ਪੜ੍ਹ ਕੇ ਦੇਖਿਓ। ਸੋ ਤੁਹਾਨੂੰ ਪਤਾ ਲੱਗੂਗਾ ਵੀ ਕੀ ਕੁਝ ਹੋਇਆ, ਕਿੰਨੀ ਇਨਫੋਰਮੇਸ਼ਨ ਜਿਹੜੀ ਕੈਨੇਡਾ ਦੀ ਸਰਕਾਰ ਨੇ ਆ ਉਹ ਇੰਡੀਅਨ ਸਰਕਾਰ ਨੂੰ ਦਿੱਤੀ ਹੈਗੀ ਵੀ ਭਾਈ ਇੱਥੇ ਤੁਹਾਡੇ ਬੰਦੇ ਆਹ ਕਨੈਕਟ ਹੁੰਦੇ ਹੈਗੇ ਆ, ਆਹ ਕੁਛ ਹੋਇਆ ਹੈਗਾ। ਇਸ ਤੋਂ ਬਿਨਾਂ ਮਿੰਟ ਨਿਊਜ਼ਪੇਪਰ ਆ ਉਹਨਾਂ ਨੇ ਵੀ ਅੱਜ ਕਾਫੀ ਜਿਹੜੀ ਡਿਟੇਲ ਰਿਪੋਰਟ ਆ ਇਹਦੇ ਸੰਬੰਧ ਦੇ ਵਿੱਚ ਛਾਪੀ ਹੈਗੀ ਆ। ਸੋ ਹਜੇ ਵੀ ਜਿਹੜੇ ਜਿੰਨੇ ਬਾਹਰ ਵਸਦੇ ਸਿੱਖ ਹੈਗੇ ਆ ਉਹਨਾਂ ਨੂੰ ਪੂਰੀ ਤਰ੍ਹਾਂ ਅਲਰਟ ਰਹਿਣਾ ਚਾਹੀਦਾ ਆ। ਜਿਸ ਤਰ੍ਹਾਂ ਅਮਰੀਕਾ ਦੀ ਸਰਕਾਰ ਨੇ, ਅਮਰੀਕਾ ਦੀ FBI ਨੇ ਪਿਛਲੇ ਸਮੇਂ ਦੇ ਵਿੱਚ ਅਨਾਉਂਸਮੈਂਟਸ ਕੀਤੀਆਂ ਸੀਆਂ ਵੀ ਕਿਸੇ ਤਰ੍ਹਾਂ ਦੀ ਜੇ ਕੋਈ ਤੁਹਾਨੂੰ ਥ੍ਰੈਟ ਕਰਦਾ ਆ, ਟ੍ਰਾਂਸਨੈਸ਼ਨਲ ਰਿਪਰੈਸ਼ਨ ਹੁੰਦਾ ਆ, ਤੁਹਾਨੂੰ ਲੱਗਦਾ ਆ ਵੀ ਕੋਈ ਕਿਸੇ ਤਰ੍ਹਾਂ ਦੇ ਨਾਲ ਤੁਹਾਡੇ ਜਾਨ ਨੂੰ ਖਤਰਾ ਹੋ ਸਕਦਾ ਜਾਂ ਤੁਹਾਡੇ ਪਰਿਵਾਰਾਂ ਨੂੰ ਜਿਹੜੇ ਪੰਜਾਬ 'ਚ ਵਸਦੇ ਆ ਉਹਨਾਂ ਨੂੰ ਧੱਕਾ ਹੋ ਸਕਦਾ, ਤੇ ਉਹ ਇਮੀਡੀਏਟਲੀ FBI ਨੂੰ ਰਿਪੋਰਟ ਕਰੋ। ਦੂਸਰੇ ਨੰਬਰ ਤੇ ਜੇ ਇੱਥੇ ਕੋਈ ਲੁੱਟਮਾਰ ਹੁੰਦੀ ਆ, ਤੁਹਾਡੇ ਕੋਲ ਕੋਈ ਪੈਸੇ ਮੰਗਦਾ ਆ, ਉਹ ਵੀ ਜਿਹੜਾ FBI ਨੂੰ ਰਿਪੋਰਟ ਕਰੋ। FBI ਦੇ ਵਿੱਚ ਬਹੁਤ ਵੱਡੀ ਗਿਣਤੀ 'ਚ ਹੁਣ ਪੰਜਾਬੀ ਜਿਹੜੇ ਆ ਉਹ ਕੰਮ ਕਰ ਰਹੇ ਆ। ਆਪਾਂ ਕੱਲ ਵੀ ਖਬਰ ਸਾਂਝੀ ਕੀਤੀ ਸੀ, ਈਵਨ FBI ਦੀ 116ਵੀਂ ਸਾਲਾਂ ਦੀ ਜਿਹੜੀ ਐਨਵਰਸਰੀ ਆ ਉਹ ਮਨਾ ਰਹੇ, ਉਹਦੇ ਵਿੱਚ ਦਸਤਾਰਧਾਰੀ ਸਿੱਖ ਦੀ ਜਿਹੜੀ ਉਹਨੇ ਫੋਟੋ ਲਾਈ ਸੀ। ਇਸ ਤੋਂ ਪਹਿਲਾਂ ਵੀ ਜਿਹੜੇ FBI ਦੀ ਰਿਕਰੂਟਮੈਂਟ ਦੇ ਲਈ ਦਸਤਾਰਧਾਰੀ ਸਿੱਖਾਂ ਦੀਆਂ ਫੋਟੋਆਂ ਲਾ ਕੇ ਜਿਹੜੀ ਐਡਵਰਟਾਈਜ਼ਮੈਂਟ ਆ FBI ਵਾਲੇ ਵੱਖ-ਵੱਖ ਸੋਸ਼ਲ ਮੀਡੀਆ ਦੇ ਉੱਤੇ ਉਹ ਕਰਦੇ ਰਹਿੰਦੇ ਹੈਗੇ ਆ। ਸੋ ਬਾਹਰ ਵਾਸਤੇ ਜਿੰਨੇ ਵੀ ਪੰਜਾਬੀ ਆ, ਸਿੱਖ ਆ, ਹਿੰਦੂ ਕੋਈ ਵੀ ਆ, ਜੇ ਤੁਹਾਡੀ ਲਾਈਫ ਨੂੰ ਖਤਰਾ ਕਿ ਤੁਹਾਨੂੰ ਲੱਗਦਾ ਵੀ ਬਾਹਰ ਦੀ ਕੋਈ ਵੀ ਸਰਕਾਰ, ਤੁਸੀਂ ਅਮਰੀਕਾ ਦੇ ਸਿਟੀਜ਼ਨ ਆ, ਕੈਨੇਡਾ ਦੇ ਸਿਟੀਜ਼ਨ ਆ, ਤੁਹਾਨੂੰ ਡਰਾ ਰਹੀ ਆ, ਧਮਕਾ ਰਹੀ ਆ, ਤੁਹਾਨੂੰ ਮਾਰਨ ਦੀ ਕੋਸ਼ਿਸ਼ ਕਰ ਰਹੀ ਆ, ਤੁਹਾਡੀ ਆਵਾਜ਼ ਦੱਬਣ ਦੀ ਕੋਸ਼ਿਸ਼ ਕਰ ਰਹੀ ਆ, ਤੇ ਤੁਹਾਨੂੰ ਆਪਣੇ ਮੁਲਕ ਦੀ ਜਿਹੜੀਆਂ ਏਜੰਸੀਜ਼ ਆ ਉਹਨਾਂ ਨੂੰ ਰਿਪੋਰਟ ਕਰਨਾ ਚਾਹੀਦਾ ਹੈਗਾ। ਜੀ ਬਿਲਕੁਲ, ਜਿਨ੍ਹਾਂ ਤੁਸੀਂ ਮੀਡੀਆ ਅਦਾਰਿਆਂ ਦਾ ਜ਼ਿਕਰ ਕਰ ਰਹੇ ਸੀ ਹਰਜੋਤ ਸਿੰਘ ਜੀ, ਬਹੁਤ ਸਾਰੇ ਐਸੇ ਅਦਾਰੇ ਵੀ ਨੇ ਜਿਨ੍ਹਾਂ ਦੇ ਉੱਤੇ ਕੰਮ ਕਰ ਰਹੇ ਲੋਕਾਂ ਨੂੰ ਇੱਧਰ ਭਾਈਚਾਰੇ ਦੇ ਦੁੱਖਾਂ ਸੁੱਖਾਂ ਦਾ ਘੱਟ ਪਤਾ, ਉਹਨਾਂ ਦੀਆਂ ਮੁਸ਼ਕਲਾਂ ਦਾ, ਉਹਨਾਂ ਦੇ ਜਿਹੜੇ ਹਾਲਾਤਾਂ ਦੇ ਵਿੱਚੋਂ ਲੰਘਣਾ ਪੈਂਦਾ ਉਹਨਾਂ ਦੇ ਉੱਤੇ ਕੋਈ ਟਿੱਪਣੀ ਨਹੀਂ। ਪਰ ਜੇਕਰ ਕੋਈ ਉੱਧਰੋਂ ਲੀਡਰ ਆਵੇ ਤੇ ਉਹਦੀ ਚਾਪਲੂਸੀ ਲਈ ਕੋਈ ਕਸਰ ਬਾਕੀ ਨਹੀਂ ਛੱਡਦੇ। ਸੋ ਭਾਈ ਠੀਕ ਆ, ਉੱਧਰ ਤੁਹਾਡੇ ਹਿੱਤ ਹੋਣਗੇ ਜੁੜੇ, ਤੁਹਾਡੇ ਪਰਸਨਲ ਪ੍ਰੋਫਿਟ ਹੋਣਗੇ, ਪਰ ਕਦੇ ਤਾਂ ਸਾਲ ਦੇ ਵਿੱਚੋਂ ਕੁਝ ਦਿਨ ਤਾਂ ਇਹ ਜਿਹੇ ਕੱਢ ਲਿਆ ਕਰੋ ਜਦੋਂ ਲੋਕਾਂ ਦੀ, ਕੌਮ ਦੀ, ਪੰਥ ਦੀ ਗੱਲ ਕਰਨੀ ਹੁੰਦੀ ਹੈ।
ਕੈਨੇਡਾ ਦੇ ਵਿੱਚ ਕੀ ਕੁਝ ਹੋ ਰਿਹਾ ਉਹ ਨਹੀਂ ਦਿਖ ਰਿਹਾ। ਭਾਰਤ ਦੇ ਵਿੱਚ ਕਿਹੜੇ ਇੱਧਰ ਆ ਰਹੇ ਨੇ ਨੇਤਾ, ਉਹਨਾਂ ਦੇ ਨਾਲ ਕੌਣ-ਕੌਣ ਆ ਰਿਹਾ, ਉਹਨਾਂ ਦਾ ਵਫ਼ਦ, ਉਹਨਾਂ ਦੀ ਕਵਰੇਜ, ਉਹਦਾ ਜ਼ਿਆਦਾ ਫਿਕਰ ਰਹਿੰਦਾ। ਜੀ, ਜੀ। ਬਿਲਕੁਲ। ਸੋ ਅਗਲੀ ਖਬਰ ਦੇ ਵੱਲ ਵਧੀਏ ਤੇ ਇੱਕ ਅਗਲੀ ਖਬਰ ਇੱਕ ਸਿੱਖ ਬੱਚੀ ਦੇ ਨਾਲ ਜੁੜੀ ਹੈ, ਸਿੱਖ ਧੀ ਦੇ ਨਾਲ ਜੁੜੀ ਹੋਈ ਆ। ਸਸੈਕਸ ਯੂਨੀਵਰਸਿਟੀ ਲੰਡਨ ਦੇ ਵਿੱਚ ਜਿਹੜਾ ਉੱਥੇ ਗ੍ਰੈਜੂਏਸ਼ਨ ਸਮਾਰੋਹ ਹੋਇਆ ਬ੍ਰਾਈਟਨ ਸੈਂਟਰ ਦੇ ਵਿੱਚ, ਤੇ ਉੱਥੇ ਜਿਹੜੇ ਬੱਚੇ ਨੇ ਉਹਨਾਂ ਨੂੰ ਅਵਾਰਡ ਦਿੱਤੇ ਗਏ ਨੇ, ਤੇ ਇਹਨਾਂ ਦੇ ਵਿੱਚ ਇੱਕ ਜਿਹੜੀ ਬੱਚੀ ਹੈ ਸਰਬਜੀਤ ਸਿੰਘ ਬਨੂੜ, ਉਹਨਾਂ ਦੀ ਇੱਕ ਧੀ ਹੈ ਕੁਲਜੀਤ ਕੌਰ, ਉਹਨਾਂ ਨੇ ਯੂਨੀਵਰਸਿਟੀ ਦੇ ਲਾਅ ਵਿਦ ਇੰਟਰਨੈਸ਼ਨਲ ਰਿਲੇਸ਼ਨਸ ਦੇ ਵਿੱਚ ਪਹਿਲੇ ਦਰਜੇ ਦੀ ਡਿਗਰੀ ਹਾਸਲ ਕੀਤੀ ਹੈ, ਤੇ ਉਹਨਾਂ ਨੇ ਬਨੂੜ ਸ਼ਹਿਰ ਦਾ ਨਾਂ ਜਿਹੜਾ ਉਹ ਚਮਕਾਇਆ, ਤੇ ਇਹਦੇ ਨਾਲ ਹੀ ਉੱਥੇ ਵੀ ਇਸ ਬੱਚੀ ਦੇ ਬਾਰੇ ਬਹੁਤ ਸਾਰੀ ਚਰਚਾ ਹੈ, ਕਿਉਂਕਿ ਲਾਅ ਵਿਦ ਇੰਟਰਨਲ ਰਿਲੇਸ਼ਨਸ ਦੇ ਮਾਮਲੇ ਦੇ ਵਿੱਚ ਪਹਿਲੇ ਦਰਜੇ ਦੇ ਵਿੱਚ ਜਿਹੜੇ ਲੋਕ ਪਾਸ ਕਰਦੇ ਨੇ ਡਿਗਰੀਆਂ, ਉਹ ਬਹੁਤ ਘੱਟ ਲੋਕ ਹੁੰਦੇ ਨੇ, ਤੇ ਇਹ ਜਿਹੜੀ ਬੱਚੀ ਹੈ ਇਹਨੇ ਪਹਿਲੇ ਦਰਜੇ ਦੇ ਵਿੱਚ ਜਿਹੜੀ ਡਿਗਰੀ ਆ ਉਹ ਹਾਸਲ ਕੀਤੀ ਹੈ। ਗੋਲਡ ਅਵਾਰਡ ਦੇ ਨਾਲ ਇਹਨੂੰ ਨਿਵਾਜਿਆ ਗਿਆ ਕੁਲਜੀਤ ਕੌਰ ਨੂੰ, ਕਿਉਂਕਿ ਇਹਨੇ ਪਹਿਲੇ ਦਰਜੇ ਦੀ ਲਾਅ ਡਿਗਰੀ ਸਮੇਤ ਜਿਹੜੀਆਂ ਹੋਰ ਵੀ ਕਈ ਪ੍ਰਾਪਤੀਆਂ ਨੇ, ਤੇ ਵੱਖਰੇ ਤੌਰ ਤੇ ਇਹਨਾਂ ਨੇ ਯੂਨੀਵਰਸਿਟੀ ਦੇ 3 ਸਾਲਾਂ ਦੇ ਵਿੱਚ ਲਾਅ ਵਿਭਾਗ ਦੇ ਵਿੱਚ ਚੰਗੀਆਂ ਸੇਵਾਵਾਂ ਦੇਣ ਦੇ ਨਾਲ ਇਹਨਾਂ ਨੂੰ ਹੋਰ ਵਧੀਆ ਤਰੀਕੇ ਦੇ ਨਾਲ ਇਹਨਾਂ ਨੇ ਕੰਮ ਕੀਤਾ, ਸਟੱਡੀ ਕੀਤੀ, ਇਸ ਕਰਕੇ ਵਿਸ਼ੇਸ਼ ਅਵਾਰਡ ਵੀ ਜਿਹੜਾ ਉਹ ਦਿੱਤਾ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਸ਼ਾਸ਼ਾ ਰੋਜ਼ਨੇਲ, ਉਹਨਾਂ ਨੇ ਮਾਪਿਆਂ ਨੂੰ ਵਧਾਈ ਦਿੱਤੀ ਹੈ, ਕੁਲਜੀਤ ਕੌਰ ਦੇ ਕੰਮਾਂ ਨੂੰ ਲੈ ਕੇ ਸ਼ਲਾਘਾ ਕੀਤੀ ਹੈ, ਤੇ ਕੁਲਜੀਤ ਕੌਰ ਨੇ, ਉਹਦੇ ਮਾਪਿਆਂ ਨੇ ਵੀ ਕਿਹਾ ਕਿ ਅੱਜ ਕੁਲਜੀਤ ਕੌਰ ਕਰਕੇ ਸਾਨੂੰ ਬੜਾ ਫਖਰ ਹੋਇਆ ਕਿ ਇਹਨੇ ਮੁਕਾਮ ਜਿਹੜਾ ਹਾਸਲ ਕੀਤਾ, ਸਖਤ ਮਿਹਨਤ ਹੈ, ਲੱਗਣ ਹੈ ਇਹਦੇ ਪਿੱਛੇ, ਤੇ ਉਹਦਾ ਬਹੁਤ ਵੱਡੀ ਉਹਦੀ ਇੱਕ ਆਪਦੀ ਪੜ੍ਹਾਈ ਨੂੰ ਦੇਣ ਹੈ। ਜਿਹੜੇ ਇਹਨੇ ਜਿਹੜੀ ਆ ਉਹਨੇ ਕੁਲਜੀਤ ਕੌਰ ਨੇ ਲਾਅ ਵਿਭਾਗ ਦੇ ਵਿੱਚ ਲਗਾਤਾਰ 3 ਸਾਲ ਯੂਨੀਅਨ ਦੀ ਜਿਹੜੀ ਰੈਪ ਅੰਬੈਸਡਰ ਹੁੰਦੇ ਆ, ਉੱਥੇ ਕੋਈ ਅਹੁਦਾ, ਉਹਦੇ ਵਜੋਂ ਵੀ ਜਿਹੜਾ ਉਹ ਕੰਮ ਕੀਤਾ। ਸੋ ਬਹੁਤ ਵੱਡੀ ਪ੍ਰਾਪਤੀ ਹੈ। ਯੂਨੀਵਰਸਿਟੀ ਦੇ ਜਿਹੜੇ ਚਾਂਸਲਰ ਸੀਗੇ, ਵਾਈਸ ਚਾਂਸਲਰ ਤੋਂ ਲੈ ਕੇ ਹੋਰ ਜਿਹੜੇ ਅਹੁਦੇਦਾਰ ਸੀ, ਸਟੂਡੈਂਟ ਸੀਗੇ, ਉਹ ਕਹਿੰਦੇ ਕਿ ਇਹ ਜਿਹੜੀ ਕੁਲਜੀਤ ਕੌਰ ਹੈ, ਇਹਦੇ ਵਿੱਚ ਭਾਵਨਾ ਕਿ ਲੀਡਰਸ਼ਿਪ ਦੀ ਭਾਵਨਾ, ਤੇ ਦੂਜੇ ਵਿਦਿਆਰਥੀਆਂ ਨੂੰ ਹਮੇਸ਼ਾ ਇਹ ਨਾਲ ਲੈ ਕੇ ਚੱਲੀ ਹੈ। ਸੋ ਉਹਦੀ ਡਿਗਰੀ, ਉਹਦੀ ਅਕੈਡਮਿਕ ਕੁਆਲੀਫਿਕੇਸ਼ਨ ਜਾਂ ਉਹਦੇ ਹੋਰ ਪ੍ਰਾਪਤੀਆਂ ਦੇ ਨਾਲ ਉਹਦੀ ਜਿਹੜੀ ਕੁਲਜੀਤ ਕੌਰ ਦੀ ਸ਼ਖਸੀਅਤ ਹੈ, ਉਹਦੇ ਬਾਰੇ ਵਾਈਸ ਚਾਂਸਲਰ ਨੇ ਖਾਸ ਤੌਰ ਤੇ ਟਿੱਪਣੀਆਂ ਕੀਤੀਆਂ ਸੀ। ਜੀ, ਅਗਲੀ ਖਬਰ ਵੱਲ ਚੱਲੀਏ। ਫੈਡਰਲ ਰਿਜ਼ਰਵ ਬੋਰਡ ਜਿਹੜਾ ਆ ਉਹਦੀ ਜਿਹੜੀ ਮੀਟਿੰਗ ਅੱਜ ਹੋਣੀ ਹੈਗੀ ਆ, ਜੀ, ਜੀ। ਉਸ ਮੀਟਿੰਗ ਦੇ ਵਿੱਚ ਕੀ ਹੋਊਗਾ, ਉਹਦੇ ਉੱਤੇ ਬਹੁਤ ਸਾਰੇ ਲੋਕਾਂ ਦੀ ਅੱਖ ਆ, ਖਾਸ ਕਰਕੇ ਵਾਲ ਸਟਰੀਟ ਦੀ ਤਾਂ ਬਹੁਤ ਜ਼ਿਆਦਾ ਅੱਖ ਆ ਵੀ ਸਟਾਕ ਕਿੱਧਰ ਨੂੰ ਜਾਣਗੇ। ਇਨਫਲੇਸ਼ਨ ਹਜੇ ਵੀ ਬਹੁਤ ਜ਼ਿਆਦਾ ਹਾਈ ਹੈਗੀ ਆ। ਜਿਸ ਹਿਸਾਬ ਦੇ ਨਾਲ ਲੋਕ ਸੋਚ ਰਹੇ ਆ, ਕਹਿੰਦੇ ਵੀ ਹੋ ਸਕਦਾ ਫੈਡਰਲ ਰਿਜ਼ਰਵ ਬੋਰਡ ਜਿਹੜੇ ਆ ਇੰਟਰਸਟ ਰੇਟ ਨੂੰ ਉਦਾਂ ਹੀ ਰੱਖਣ ਜਿੱਦਾਂ ਚੱਲ ਰਿਹਾ ਹੈਗਾ ਆ। ਹੋ ਸਕਦਾ ਆਉਣ ਵਾਲੇ ਸਤੰਬਰ ਦੇ ਵਿੱਚ ਜਿਹੜੇ ਆ ਇੰਟਰਸਟ ਰੇਟ ਜਿਹੜੇ ਆ ਉਹ ਘਟਾਏ ਜਾ ਸਕਦੇ ਹੈਗੇ ਆ। ਸੋ ਅੱਜ ਵਾਲੀ ਮੀਟਿੰਗ 'ਚ ਜਿੰਨੀ ਕੁ ਵੀ ਜਿਹੜੀ ਖਬਰ ਆ CNBC ਵੀ ਰਿਪੋਰਟ ਕਰ ਰਿਹਾ ਆ ਵੀ ਕੋਈ ਜ਼ਿਆਦਾ ਚੇਂਜ ਨਹੀਂ ਹੋਣੀ ਹੈਗੀ। ਜਿਹੜੀ ਇਨਫਲੇਸ਼ਨ ਆ ਉਹ USA ਦੇ ਵਿੱਚ ਹਾਈਐਸਟ ਆ, ਬਹੁਤ ਜ਼ਿਆਦਾ ਆ। ਲੋਕਾਂ ਦਾ ਜਿਹੜਾ ਇੱਕ ਤਰ੍ਹਾਂ ਦੇ ਨਾਲ ਧੂੰਆਂ ਨਿਕਲਿਆ ਪਿਆ ਆ। ਕੋਈ ਵੀ ਚੀਜ਼, ਖਾਣ ਵਾਲੀ ਚੀਜ਼ ਨੂੰ ਲੈ ਕੇ, ਰਹਿਣ ਵਾਲੀ, ਤੁਹਾਡਾ ਘਰ, ਅਪਾਰਟਮੈਂਟ, ਤੇ ਇਸੇ ਤਰ੍ਹਾਂ ਜਿਹੜੀਆਂ ਹੋਰ ਵੀ ਚੀਜ਼ਾਂ ਹੈਗੀਆਂ, ਗੈਸ ਲੈ ਲਓ, ਹਰ ਚੀਜ਼ ਬਹੁਤ ਮਹਿੰਗੀ ਆ, ਤੇ ਲੋਕ ਜਿਹੜੇ ਆ ਉਹਨਾਂ ਦਾ ਇਸ ਟਾਈਮ ਬਹੁਤ ਬੁਰਾ ਹਾਲ ਜਿਹੜਾ ਚੱਲ ਰਿਹਾ ਹੈ। ਜੀ, ਕੈਨੇਡਾ ਦਾ ਰੁਖ ਕਰਾਂਗੇ। ਕੈਨੇਡਾ ਦੇ ਵਿੱਚ ਜਿਹੜਾ ਬ੍ਰਿਟਿਸ਼ ਕੋਲੰਬੀਆ ਸੂਬਾ, ਉਹ ਹਮੇਸ਼ਾ ਨਸ਼ਿਆਂ ਦੇ ਕਰਕੇ ਚਰਚਿਤ ਰਹਿੰਦਾ। ਤਰ੍ਹਾਂ ਦੇ ਕਾਨੂੰਨ ਜਿਹੜੇ ਪਾਸ ਕੀਤੇ ਆ ਇਸ ਸੂਬੇ ਨੇ, ਉਹਦੇ ਕਰਕੇ ਖਾਸੀ ਚਰਚਾ ਹੋਈ ਸੀ। ਇਸ ਟਾਈਮ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਨਸ਼ਿਆਂ ਦੀ ਓਵਰਡੋਜ਼ ਦੇ ਨਾਲ ਰੋਜ਼ਾਨਾ 6 ਮੌਤਾਂ ਹੋ ਰਹੀਆਂ ਨੇ। ਮੌਜੂਦਾ ਵਰ੍ਹੇ ਦੇ ਪਹਿਲੇ 6 ਮਹੀਨੇ ਦੇ ਦੌਰਾਨ 1200 ਦੇ ਕਰੀਬ ਲੋਕਾਂ ਨੇ ਜਾਨ ਗਵਾਈ ਹੈ। BC ਕੋਰਨੇਲਸ ਸਰਵਿਸ ਵੱਲੋਂ ਜਿਹੜਾ ਇਹ ਤਾਜ਼ਾ ਆંકੜੇ ਜਾਰੀ ਕੀਤੇ ਗਏ ਨੇ, ਤੇ ਉਹਨਾਂ ਦੇ ਕਹਿਣ ਦੇ ਮੁਤਾਬਕ ਮਈ ਮਹੀਨੇ ਦੇ ਦੌਰਾਨ 180 ਜਣਿਆਂ ਦੀ ਨਸ਼ੇ ਦੀ ਓਵਰਡੋਜ਼ ਦੇ ਨਾਲ ਮੌਤ ਹੋਈ ਹੈ, ਤੇ ਜੂਨ ਦੇ ਵਿੱਚ 185 ਜਣਿਆਂ ਨੇ ਦਮ ਤੋੜਿਆ। ਕੁੱਲ ਮਿਲਾ ਕੇ ਪਿਛਲੇ ਸਾਲ ਦੇ ਮੁਕਾਬਲੇ ਮੌਤਾਂ ਦੀ ਗਿਣਤੀ ਜਿਹੜੀ 9% ਘਟੀ ਹੈ, ਪਰ ਨਸ਼ਿਆਂ ਕਰਕੇ ਜਾਨ ਗਵਾਉਣ ਵਾਲਿਆਂ ਦੇ ਵਿੱਚ ਔਰਤਾਂ ਦੀ ਗਿਣਤੀ ਦੇ ਵਿੱਚ ਵਾਧਾ ਜਿਹੜਾ ਉਹ ਦਰਜ ਕੀਤਾ ਗਿਆ। ਕਾਰਜਕਾਰੀ ਚੀਫ ਨੇ ਜਿਹੜੇ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਕੋਰਨਰ ਸਰਵਿਸ ਦੇ ਨੇ ਜੌਨ ਮੈਕੈਨਮੀ, ਉਹਨਾਂ ਨੇ ਕਿਹਾ ਕਿ ਨਸ਼ਿਆਂ ਕਰਕੇ ਹੋ ਰਹੀਆਂ ਮੌਤਾਂ ਕਿਸੇ ਤਰਾਸਦੀ ਤੋਂ ਘੱਟ ਨਹੀਂ ਗਈਆਂ। ਮਈ ਤੇ ਜੂਨ ਦੇ ਦੌਰਾਨ ਜਿਹੜੇ ਜਾਨ ਗਵਾਉਣ ਵਾਲੇ ਲੋਕ ਆ, ਉਹਨਾਂ ਦੇ ਵਿੱਚੋਂ ਅੱਧੇ ਤੋਂ ਜਿਹੜੇ ਜ਼ਿਆਦਾ ਨੇ ਉਹ 30 ਸਾਲ ਤੋਂ ਘੱਟ ਨੇ, ਤੇ ਇਹਨਾਂ ਦੀ ਉਮਰ 30 ਤੋਂ 49 ਸਾਲ ਦੇ ਦਰਮਿਆਨ ਸੀਗੀ। ਮੌਜੂਦਾ ਵਰ੍ਹੇ ਦੇ ਵਿੱਚ ਕਹਿੰਦੇ 72% ਮਰਦਾਂ ਨੇ ਜਾਨ ਗਵਾਈ ਹੈ, ਜਦੋਂ ਕਿ ਔਰਤਾਂ ਦੀ ਗਿਣਤੀ 28% ਦਰਜ ਕੀਤੀ ਗਈ ਹੈ। ਸਭ ਤੋਂ ਜ਼ਿਆਦਾ ਜਾਨੀ ਨੁਕਸਾਨ ਫੈਂਟਾਨਲ ਕਰਕੇ ਹੋਇਆ, ਤੇ 82% ਟੈਸਟਾਂ ਦੇ ਵਿੱਚ ਨਸ਼ਾ ਮਿਲਿਆ। ਹੈਰਾਨੀ ਇਸ ਗੱਲ ਦੀ ਹੈ ਕਿ ਨਸ਼ਿਆਂ ਦੀ ਓਵਰਡੋਜ਼ ਕਰਕੇ ਮਰਨ ਵਾਲਿਆਂ ਦੀ ਘੱਟੋ ਘੱਟ ਉਮਰ 10 ਸਾਲ ਤੱਕ ਪਹੁੰਚ ਚੁੱਕੀ ਹੈ, ਜਦਕਿ 59 ਸਾਲ ਦੀ ਉਮਰ ਵਾਲੇ ਵੀ ਇਸ ਖਤਰੇ ਦੇ ਘੇਰੇ ਦੇ ਵਿੱਚ
ਆਉਂਦੇ ਨੇ। ਜਿਹੜੇ ਕੋਰਨਰਸ ਸਰਵਿਸ ਨੇ ਜਾਰੀ ਕੀਤੇ ਨੇ ਅੰਕੜੇ 2024 ਦੇ ਪਹਿਲੇ ਅੱਧ ਦੇ, ਇਹਨਾਂ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਹੈ ਕਿ BC ਦੇ ਵਿੱਚ ਕਤਲ ਦੀਆਂ ਵਾਰਦਾਤਾਂ, ਖੁਦਕੁਸ਼ੀਆਂ, ਸੜਕ ਹਾਦਸੇ ਤੇ ਕੁਦਰਤੀ ਬਿਮਾਰੀਆਂ ਕਰਕੇ ਇੰਨੇ ਲੋਕਾਂ ਦੀ ਮੌਤ ਨਹੀਂ ਹੁੰਦੀ ਜਿੰਨੀ ਨਸ਼ਿਆਂ ਦੀ ਓਵਰਡੋਜ਼ ਦੇ ਨਾਲ ਹੋ ਰਹੀ ਹੈ। ਔਰਤਾਂ ਦੀ ਮੌਤ ਦਾ ਅੰਕੜਾ ਸਾਲ 2020 ਤੋਂ ਮਗਰੋਂ ਤਕਰੀਬਨ ਦੁੱਗਣਾ ਹੋ ਗਿਆ। 4 ਸਾਲ ਪਹਿਲਾਂ 1 ਲੱਖ ਦੀ ਵਸੋਂ ਪਿੱਛੇ 13 ਔਰਤਾਂ ਦੀ ਮੌਤ ਹੋ ਰਹੀ ਸੀ, ਜਦਕਿ ਇਸ ਵੇਲੇ 1 ਲੱਖ ਆਬਾਦੀ ਪਿੱਛੇ 23 ਔਰਤਾਂ ਦੀ ਜਾਨ ਜਾ ਰਹੀ ਹੈ। BC ਦੀ ਮੈਂਟਲ ਹੈਲਥ ਤੇ ਐਡਿਕਸ਼ਨਸ ਮਾਮਲਿਆਂ ਬਾਰੇ ਮੰਤਰੀ ਜੈਨੀਫਰ ਵਾਈਟਸਾਈਡ ਹੈ, ਇਹਦੇ ਵੱਲੋਂ ਜ਼ਿਆਦਾ ਜਿਹੜੇ ਤਾਜ਼ੇ ਅੰਕੜੇ ਨੇ ਉਹਨਾਂ ਨੂੰ ਖਤਰਨਾਕ ਕਰਾਰ ਦਿੱਤਾ ਗਿਆ। ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਬਿਹਤਰ ਤੋਂ ਬਿਹਤਰ ਸੇਵਾਵਾਂ ਮੁਹੱਈਆ ਕਰਵਾਉਣ ਦੇ ਯਤਨ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਤੇ ਇਸ ਦੇ ਨਾਲ ਹੀ ਸੰਪਰਕ ਦੇ ਵਧੇਰੇ ਤਰੀਕਿਆਂ ਦੀ ਵੀ ਭਾਲ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਤਾਂ ਕਿ ਜ਼ਰੂਰਤ ਮਹਿਸੂਸ ਹੋਣ ਤੇ ਲੋਕਾਂ ਦੀ ਸੰਭਾਲ ਕੀਤੀ ਜਾ ਸਕੇ। ਸੂਬੇ ਦੇ ਵਿੱਚ 8 ਸਾਲ ਪਹਿਲਾਂ ਪਬਲਿਕ ਹੈਲਥ ਐਮਰਜੈਂਸੀ ਐਲਾਨੀ ਗਈ ਸੀ ਤੇ ਉਸ ਤੋਂ ਬਾਅਦ ਤਕਰੀਬਨ 15,000 ਜਾਨਾਂ ਜਾ ਚੁੱਕੀਆਂ ਨੇ। ਬ੍ਰਿਟਿਸ਼ ਕੋਲੰਬੀਆ ਕੋਰਨਰ ਸਰਵਿਸ ਵੱਲੋਂ ਜਿਹੜੇ ਅੰਕੜੇ ਜਾਰੀ ਕੀਤੇ ਗਏ ਨੇ ਉਹਨਾਂ ਦੇ ਵਿੱਚ ਅਪ੍ਰੈਲ ਦੇ ਮਹੀਨੇ 182, ਅਪ੍ਰੈਲ 2023 ਦੇ ਮੁਕਾਬਲੇ 24% ਘੱਟ ਹੈ, ਘੱਟ ਹੈ ਮਾਫ ਕਰਨਾ। BC ਦੇ ਪ੍ਰੀਮੀਅਰ ਡੇਵਿਡ ਐਬੀ ਦਾ ਕਹਿਣਾ ਹੈ ਕਿ ਕੁਝ ਲੋਕ ਓਵਰਡੋਜ਼ ਦੇ ਅਸਰ ਤੋਂ ਬਚ ਜਾਂਦੇ ਨੇ ਪਰ ਦਿਮਾਗ ਨੂੰ ਇੰਨਾ ਜ਼ਿਆਦਾ ਨੁਕਸਾਨ ਪਹੁੰਚਦਾ ਹੈ ਕਿ ਸੰਬੰਧਿਤ ਬੰਦੇ ਦੀ ਜ਼ਿੰਦਗੀ ਬਦਲ ਜਾਂਦੀ ਹੈ। ਪਿਛਲੇ ਸਾਲ 612 ਮਰੀਜ਼ ਅਜਿਹੇ ਰਹੇ ਸੀ ਜਿਨ੍ਹਾਂ ਨੂੰ 10 ਤੋਂ ਵੱਧ ਵਾਰ ਐਮਰਜੈਂਸੀ ਰੂਮ ਜਾਣਾ ਪਿਆ ਸੀ, ਜਦਕਿ ਇੱਕ ਬੰਦਾ ਉਹ 180 ਵਾਰ ਐਮਰਜੈਂਸੀ ਰੂਮ ਗਿਆ ਸੀ। ਇੱਥੇ ਕੁਝ ਕੁ ਕਲਾਸਰੂਮਸ ਦੇ ਵਿੱਚ ਨਸ਼ੇ ਨੂੰ ਲੈਣਾ ਕਿਵੇਂ ਆ, ਉਹਦੀ ਓਵਰਡੋਜ਼ ਤੋਂ ਬਚਣਾ ਕਿਵੇਂ, ਇਹ ਤੱਕ ਦੀਆਂ ਕਲਾਸਾਂ ਤੱਕ ਸ਼ੁਰੂ ਹੋਈਆਂ। ਇੱਥੋਂ ਪਤਾ ਲੱਗਦਾ ਕਿ ਉੱਥੇ ਤਰਾਸਦੀ ਕਿੰਨੀ ਵੱਡੀ ਹੈ। ਆਪਣੇ ਜਦੋਂ ਵੀ ਆਪਾਂ ਕਿਸੇ ਤਰਾਸਦੀ ਦੀ, ਮਨੁੱਖੀ ਤਰਾਸਦੀ ਦੀ ਗੱਲ ਕਰਦੇ ਤਾਂ ਆਪਣਾ ਧਿਆਨ ਮੱਲੋ ਮੱਲੀ ਪੰਜਾਬ ਦੇ ਵਿੱਚ ਚਲਾ ਜਾਂਦਾ। ਪੰਜਾਬ ਦੇ ਵਿੱਚ ਵੀ ਕੁਝ ਲੋਕ ਕਹਿੰਦੇ ਨੇ ਕਿ ਆਹ ਖੇਤੀ ਹੋਣੀ ਚਾਹੀਦੀ ਹੈ, ਉਹ ਖੇਤੀ ਹੋਣੀ ਚਾਹੀਦੀ ਹੈ, ਪਰ ਜਿਹੜੇ ਬੰਦੇ ਅਸਲ ਦੇ ਵਿੱਚ ਇਹਨਾਂ ਤਰਾਸਦੀਆਂ ਦੇ ਵਿੱਚੋਂ ਲੰਘੇ ਨੇ ਜਾਂ ਜਿਹੜੇ ਸਮਝਦੇ ਨੇ, ਜਿਨ੍ਹਾਂ ਨੇ ਸਟੱਡੀ ਕੀਤੀ ਹੈ, ਉਹ ਕਹਿੰਦੇ ਨੇ ਕਿ ਨਸ਼ੇ ਦੇ ਨਾਲ, ਨਸ਼ੇ ਦੇ ਆਪਸ਼ਨ ਦੇ ਰੂਪ ਦੇ ਵਿੱਚ ਕੋਈ ਹੋਰ ਨਸ਼ਾ ਦੇਣਾ ਉਹ ਕੋਈ ਆਪਸ਼ਨ ਨਹੀਂ ਹੈ, ਉਹ ਕੋਈ ਹੱਲ ਨਹੀਂ ਹੈ। ਪਰ ਤੁਸੀਂ ਦੇਖੋ ਕਿ ਜੇਕਰ BC ਦਾ ਇਹ ਹਾਲ ਹੈ, ਦੁਨੀਆ ਭਰ ਦੇ ਵਿੱਚ ਨਸ਼ੇ ਦੇ ਕਰਕੇ ਬਹੁਤ ਸਾਰੇ ਖਿੱਤੇ ਨੇ ਜਿਹੜੇ ਪ੍ਰਭਾਵਿਤ ਹੋਏ ਨੇ, ਪਰ ਜੇਕਰ ਕੈਨੇਡਾ ਦੇ ਵਿੱਚ ਇਹ ਹਾਲਾਤ ਨੇ ਤਾਂ ਇੱਥੇ ਜਿਹੜੇ ਆਪਾਂ ਭੰਗ ਦੇ ਸਟੋਰਾਂ ਦਾ ਵਿਰੋਧ ਕਰਨ ਵਾਲੇ ਲੋਕ ਨੇ ਜਾਂ ਪੰਜਾਬੀ ਰੇਡੀਓ ਐਸੇ ਨੇ ਵੀ ਉਹਨਾਂ ਦੀ ਕਵਰੇਜ ਕੀਤੀ ਆ। ਸੋ ਉਹਨਾਂ ਦੀ ਆਵਾਜ਼ ਨੂੰ ਸਾਨੂੰ ਹੋਰ ਬੁਲੰਦ ਕਰਨਾ ਚਾਹੀਦਾ। ਅਸੀਂ ਇਹਨਾਂ ਮੁਲਕਾਂ ਦੇ ਵਿੱਚ ਆਪਣੀਆਂ ਨਸਲਾਂ ਲਈ ਕੋਈ ਚੰਗਾ ਸਮਾਜ ਸਿਰਜ ਕੇ ਛੱਡ ਕੇ ਜਾਣਾ, ਸਾਨੂੰ ਸਾਰਿਆਂ ਨੂੰ ਸੋਚਣਾ ਚਾਹੀਦਾ ਕਿ ਅਸੀਂ ਛੱਡ ਕੇ ਕੀ ਜਾ ਰਹੇ ਹਾਂ, ਮਗਰ ਸਾਡੇ ਕੀ ਰਿਹਾ, ਨਹੀਂ ਤਾਂ ਆਉਣ ਵਾਲੀਆਂ ਨਸਲਾਂ ਸਾਨੂੰ ਇਹਨਾਂ ਸਮਾਜਿਕ ਬੁਰਾਈਆਂ ਨੂੰ ਲੈ ਕੇ ਲਾਹਣਤਾਂ ਪਾਇਆ ਕਰਨਗੀਆਂ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜੀ ਟਰੱਕਿੰਗ ਇੰਡਸਟਰੀ ਨੂੰ ਲੈ ਕੇ ਹਜੇ ਵੀ ਜਿਹੜੀ ਬਲੀਡਿੰਗ ਚੱਲ ਰਹੀ ਹੈਗੀ ਆ ਜੀ, ਨਿਊ ਜਰਸੀ ਦੀ ਇੱਕ ਬਹੁਤ ਵੱਡੀ ਟਰੱਕਿੰਗ ਕੰਪਨੀ ਜਿਹੜੀ ਆ, ਅਨਫੋਰਚੂਨੇਟਲੀ ਉਹ ਪੰਜਾਬੀਆਂ ਦੀ ਸੀ, ਉਹਨਾਂ ਨੇ ਚੈਪਟਰ 11 ਜਿਹੜਾ ਫਾਈਲ ਕਰ ਦਿੱਤਾ ਹੈਗਾ। FMCSA ਨੇ ਫਾਸਟ ਲਾਈਨ ਕਾਰਗੋ ਉਹਨੂੰ ਫਲੈਗ ਕੀਤਾ ਸੀ ਕ੍ਰਿਟੀਕਲ HOS ਵਾਇਲੇਸ਼ਨ ਦੇ ਸਬੰਧ ਦੇ ਵਿੱਚ। ਫਾਸਟ ਲਾਈਨ ਕਾਰਗੋ ਜਿਹੜੀ ਕਿ ਬਿਜ਼ਨਸ ਕਰ ਰਹੀ ਸੀ ਐਜ਼ FLC ਸਿਨਾਮਿਨਸਨ, ਉਹਨਾਂ ਨੇ US ਦੀ ਬੈਂਕਰਪਸੀ ਕੋਰਟ ਦੇ ਵਿੱਚ ਜਿਹੜੀ ਡਿਸਟ੍ਰਿਕਟ ਆਫ ਨਿਊ ਜਰਸੀ ਆ ਉੱਥੇ ਬੈਂਕਰਪਸੀ ਫਾਈਲ ਕਰ ਦਿੱਤੀ ਹੈਗੀ ਆ। ਉਹਦੇ ਵਿੱਚ ਉਹਨਾਂ ਨੇ ਐਸੈਟਸ ਤੇ ਲਾਇਬਿਲਿਟੀਜ਼ ਰੱਖੀਆਂ। ਐਸੈਟਸ ਕਹਿੰਦੇ ਸਾਡੇ ਕੋਲ 1 ਮਿਲੀਅਨ ਦੇ ਕਰੀਬ ਆ, ਲਾਇਬਿਲਿਟੀ ਜਿਹੜੇ ਲੋਕਾਂ ਦੇ ਦੇਣ ਵਾਲੇ ਪੈਸੇ ਆ ਉਹ 10 ਮਿਲੀਅਨ ਦੇ ਕਰੀਬ ਆ। ਟਰੱਕਿੰਗ ਕੰਪਨੀ ਕਹਿੰਦੀ ਆ ਵੀ ਸਾਡੇ ਕੋਲ 99 ਦੇ ਕਰੀਬ ਜਿਹੜੇ ਕ੍ਰੈਡੀਟਰਸ ਆ ਉਹਨਾਂ ਨੂੰ ਜਿਹੜੇ ਪੈਸੇ ਦੇਣ ਵਾਲੇ ਹੈਗੇ ਆ। FLC ਬੈਂਕਰਪਸੀ ਅਟਾਰਨੀ ਜੋ ਐਲਨ ਮੈਕਡੋਵਲ ਆ, ਉਹਨਾਂ ਨੇ ਫਰੇਟ ਵੇਵਸ ਨੇ ਜਦੋਂ ਉਹਨਾਂ ਨੂੰ ਕੰਟੈਕਟ ਕੀਤਾ ਕੋਈ ਜਵਾਬ ਨਹੀਂ ਦਿੱਤਾ। FLC ਜਿਹੜੀ ਕੰਪਨੀ ਆ ਯੂਜ਼ਲੀ ਇਹ ਜਨਰਲ ਫਰੇਟ ਨੂੰ ਹੌਲ ਕਰਦੀ ਸੀ, ਜਿਹਦੇ ਕੋਲ 41 ਡਰਾਈਵਰ ਤੇ 54 ਦੇ ਕਰੀਬ ਪਾਵਰ ਯੂਨਿਟ ਸੀਗੇ। FMCSA ਦੇ ਸੇਫਰ ਦੇ ਵੈਬਸਾਈਟ ਤੇ ਇਹ ਜਿਹੜੀ ਸਾਰੀ ਇਨਫੋਰਮੇਸ਼ਨ ਦੱਸੀ ਗਈ ਆ ਤੇ ਕਹਿੰਦੇ ਵੀ ਉਹਨਾਂ ਨੂੰ ਜਿਹੜੀ ਅਥਾਰਟੀ ਆ ਮਈ 2017 ਚ ਮਿਲੀ ਸੀ। FMCSA ਨੇ ਡਾਟੇ ਨੇ ਇਹ ਸ਼ੋਅ ਕਰਦਾ ਹੈ ਵੀ 64 ਵਾਰ ਇਸ ਕੰਪਨੀ ਦੇ ਟਰੱਕਾਂ ਨੂੰ ਇੰਸਪੈਕਟ ਕੀਤਾ ਗਿਆ, 20 ਵਾਰ ਇਹਨਾਂ ਨੂੰ ਆਊਟ ਆਫ ਸਰਵਿਸ ਪਲੇਸ ਕੀਤਾ ਗਿਆ, 31% ਆਊਟ ਆਫ ਸਰਵਿਸ ਰੇਟ ਪਿਛਲੇ 24 ਮਹੀਨਿਆਂ ਦੇ ਵਿੱਚ। ਇਹ ਕਾਫੀ ਵੱਡਾ ਨੰਬਰ ਹੈ, ਜਦਕਿ ਨੈਸ਼ਨਲ ਐਵਰੇਜ ਨੰਬਰ 21% ਹੁੰਦਾ। FLC ਦੇ ਡਰਾਈਵਰਸ 112 ਵਾਰੀ ਇੰਸਪੈਕਟ ਕੀਤੇ ਗਏ, 15 ਵਾਰੀ ਉਹਨਾਂ ਨੂੰ ਆਊਟ ਆਫ ਸਰਵਿਸ ਪਿਛਲੇ ਜਿਹੜਾ 2 ਸਾਲਾਂ ਦੇ ਵਿੱਚ ਰੱਖਿਆ ਗਿਆ, ਜੋ ਕਿ 13.4% ਆਊਟ ਆਫ ਸਰਵਿਸ ਰੇਟ ਬਣਦਾ ਆ। ਇਹ ਆਲਮੋਸਟ ਡਬਲ ਆ ਨੈਸ਼ਨਲ ਐਵਰੇਜ ਨਾਲੋਂ, ਜੋ ਕਿ 6% ਹੈਗਾ। ਟਰੱਕਿੰਗ ਕੰਪਨੀ ਦੇ 112 ਦੇ ਕਰੀਬ ਡਰਾਈਵਰ ਇੰਸਪੈਕਸ਼ਨਸ ਹੋਈਆਂ, 29 ਵਾਰ ਜਿਹੜੇ ਉਹਨਾਂ ਦੇ ਆਵਰਸ ਆਫ ਸਰਵਿਸ ਦੀਆਂ ਵਾਇਲੇਸ਼ਨਸ ਹੋਈਆਂ ਹੈਗੀਆਂ।
FLC ਕੰਪਲਾਇੰਸ ਰਿਵਿਊ ਇਹਨਾਂ ਦਾ ਜਨਵਰੀ ਦੇ ਵਿੱਚ ਹੋਇਆ ਸੀ, ਤੇ ਪਿਛਲੇ 2 ਸਾਲਾਂ ਦੇ ਵਿੱਚ 4 ਇੰਜਰੀ ਦੇ ਜਿਹੜੇ ਕਲੇਮ ਹੋਏ ਇਹਨਾਂ ਦੇ ਅਗੇਂਸਟ, ਤੇ 3 ਟੋ ਅਵੇਜ਼ ਹੋਏ ਹੈਗੇ ਆ। US ਬੈਂਕਰਪਸੀ ਦੇ ਜੱਜ ਐਂਡਰਿਊ ਵੀ ਐਲਥਨਬਰਗ ਜੂਨੀਅਰ, ਇਹ ਟਰੱਕਿੰਗ ਕੰਪਨੀ ਦਾ ਜਿਹੜਾ ਫਸਟ ਡੇ ਮੋਸ਼ਨ ਫਾਈਲ ਹੋਇਆ, ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ 80,000 ਤੋਂ ਵੱਧ ਜਿਹੜੇ ਆ ਉਹ EMPLOYEES ਦੀ ਜਿਹੜੀ ਤਨਖਾਹ ਆ, ਪੇਰੋਲ ਤੇ ਟੈਕਸਸ, ਵਰਕਰਸ ਕੌਮ ਇੰਸ਼ੋਰੈਂਸ, ਇਹ ਦੇਣ ਵਾਲੀ ਹੈਗੀ ਆ। ਜੇ ਪੇਰੋਲ ਨਾ ਉਹਨਾਂ ਨੂੰ ਦਿੱਤੀ ਗਈ ਤਾਂ ਬਿਜ਼ਨਸ ਜਿਹੜਾ ਅਲਟੀਮੇਟਲੀ ਇਹ ਕਲੋਜ਼ ਹੋ ਜਾਊਗਾ। ਅਮਨਜੋਤ ਕੌਰ ਟਰੱਕਿੰਗ ਕੰਪਨੀ ਦੇ CEO ਆ, ਜੋ 51% ਕੰਪਨੀ ਦੇ ਸ਼ੇਅਰ ਓਨ ਕਰਦੇ ਆ। ਅੰਮ੍ਰਿਤਰਾਜ ਸਿੰਘ ਜੋ COO ਆ, ਜੋ 49% FLC ਦੇ ਸ਼ੇਅਰਸ ਓਨ ਕਰਦੇ ਆ। 20 ਦੇ ਕਰੀਬ ਲਾਰਜੈਸਟ ਉਹਨਾਂ ਦੇ ਅਨਸਿਕਿਉਰਡ ਕ੍ਰੈਡੀਟਰਸ ਹੈਗੇ ਆ, ਜਿਨ੍ਹਾਂ ਦੇ ਵਿੱਚ ਫੁਲਟਨ ਬੈਂਕ ਆਫ ਈਸਟ ਪੀਟਰਸਬਰਗ ਪੈਂਸਿਲਵੇਨੀਆ, ਜੋ $2.2 ਮਿਲੀਅਨ ਬਣਦਾ। ਲਿਬਰਟਸ ਫੰਡਿੰਗ ਗ੍ਰੀਨਵਿਚ ਕਨੈਟੀਕਟ ਦੀ ਆ, ਉਹ 4,92,000 ਬਣਦੇ ਆ। ਸੈਂਟਰ ਬੈਂਕ ਆਫ ਬੋਸਟਨ ਉਹਨਾਂ ਨੂੰ 2,08,000 ਦੇ ਕਰੀਬ ਦੇਣਾ ਹੈਗਾ। FLC ਦੇ ਲਿਸਟ ਆਫ ਕ੍ਰੈਡੀਟਰਸ ਦੀ ਜੋ ਪ੍ਰਾਇਓਰਟੀ ਅਨਸਿਕਿਉਰਡ ਕਲੇਮ ਆ, ਉਹਨਾਂ ਦੇ ਵਿੱਚ ਮੋਟਿਵ ਆਫ ਸੈਨ ਫਰਾਂਸਿਸਕੋ, ਉਹਨਾਂ ਨੂੰ 99,000 ਦੇਣਾ। ਜਗਜੀਤ ਸਿੰਘ ਬਰਲਿੰਗਟਨ ਨਿਊ ਜਰਸੀ ਦੇ 30,000। FMCSA ਆਫ ਬਾਲਟੀਮੋਰ ਜਿਨ੍ਹਾਂ ਨੂੰ 16,000 ਦੇ ਕਰੀਬ ਦੇਣਾ। ਕੈਰੀਅਰ ਦੀ ਇਸ ਕੰਪਨੀ ਦੀ ਕਹਿੰਦੇ ਵੀ ਰੈਵਨਿਊ ਜਨਵਰੀ 1 ਦੇ ਵਿੱਚ, ਜਦੋਂ ਤੱਕ ਉਹਨਾਂ ਨੇ ਬੈਂਕਰਪਸੀ ਨਹੀਂ ਫਾਈਲ ਕੀਤੀ ਸੀ, 4.4 ਮਿਲੀਅਨ ਦੇ ਕਰੀਬ ਸੀ। ਪਟੀਸ਼ਨ ਦੇ ਵਿੱਚ ਇਹ ਵੀ ਦੱਸਿਆ ਗਿਆ ਵੀ ਕੰਪਨੀ ਨੇ 12.6 ਮਿਲੀਅਨ ਜਿਹੜੀ ਆ ਉਹਨਾਂ ਦੀ ਗ੍ਰੋਸ ਹੋਈ ਸੀ 2023 ਚ, ਤੇ 12 ਮਿਲੀਅਨ 2022 ਦੇ ਵਿੱਚ। FLC ਦੇ ਅਕਾਊਂਟ ਰਿਸੀਵੇਬਲ 8,50,000 ਦੇ ਕਰੀਬ ਆ ਪਿਛਲੇ 90 ਦਿਨਾਂ ਦੇ। ਇਹ ਸਾਰੀ ਜਿਹੜੀ ਰਿਪੋਰਟ ਆ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਹੈਗੀ ਆ। ਫਰੇਟ ਵੇਵਸ ਮੈਗਜ਼ੀਨ ਆ, ਜਿਹੜਾ ਟਰੱਕਿੰਗ ਇੰਡਸਟਰੀ ਨੂੰ ਕਵਰ ਕਰਦਾ ਹੈਗਾ, ਉਹਦੀ ਜਿਹੜੀ ਰਿਪੋਰਟ ਹੈਗੀ ਆ। ਸੋ ਉਹ ਐਗਜ਼ੈਕਟਲੀ ਕੀ ਕੁਝ ਹੋਇਆ ਉਹ ਮੈਂ ਤੁਹਾਡੇ ਨਾਲ ਸਾਂਝਾ ਕੀਤਾ। ਜੀ ਤੇ ਹਰਜੋਤ ਸਿੰਘ ਜੀ, ਆਪਣਾ ਜਿਹੜਾ ਸਮਾਂ ਖਬਰਾਂ ਦਾ ਸਮਾਪਤ ਹੋਇਆ ਜੀ, ਤੇ ਇੱਥੇ ਆਪਾਂ ਲੈਂਦੇ ਜੀ ਇਜਾਜ਼ਤ। ਪੰਜਾਬੀ ਰੇਡੀਓ ਇਸੇ ਤੇ ਅੱਗੇ ਆ ਰਹੇ ਨੇ ਤੁਹਾਡੇ ਲਈ ਹਨੇਰੀਆਂ ਲੈ ਕੇ ਮਸੂਦ ਮੱਲੀ ਸਾਹਿਬ, ਤੇ ਉਸ ਤੋਂ ਬਾਅਦ ਤੁਸੀਂ ਸੁਣੋਗੇ ਪ੍ਰੋਗਰਾਮ ਨਜ਼ਰੀਏ ਤੋਂ ਬਾਅਦ ਤੁਸੀਂ ਪ੍ਰੋਗਰਾਮ ਜਿਹੜਾ ਪੰਜਾਬੀ ਰੇਡੀਓ ਇਸੇ ਤੇ 1 ਵਜੇ ਸੁਣੋਗੇ ਕੁਝ ਗੱਲਾਂ ਤੇ ਕੁਝ ਗੀਤ। 2 ਵਜੇ ਪ੍ਰੋਗਰਾਮ ਖਬਰ ਤੇ ਨਜ਼ਰ ਮਿੰਟੂ ਗੁਰਸਰਗਾ ਜੀ ਦੇ ਨਾਲ, ਤੇ 2:30 ਵਜੇ ਪ੍ਰੋਗਰਾਮ ਰਿਸ਼ਤੇ ਹੀ ਰਿਸ਼ਤੇ, ਤੇ ਉਸ ਤੋਂ ਬਾਅਦ 3 ਵਜੇ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਸਾਂਝੀ ਸਾਥ। 4 ਵਜੇ ਪ੍ਰੋਗਰਾਮ ਬਲਵਿੰਦਰ ਕੌਰ ਜੀ ਆਪਣਾ ਲੈ ਕੇ ਆਉਣਗੇ, ਤੇ 5:30 ਵਜੇ ਆਪਾਂ ਤੁਹਾਨੂੰ ਦੇਵਾਂਗੇ ਖਬਰਾਂ ਦੀ ਜਾਣਕਾਰੀ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ, ਤੇ 6 ਵਜੇ ਤੁਸੀਂ ਸਰਵਣ ਕਰੋਗੇ ਸ਼ਾਮ ਦੇ ਦੀਵਾਨ, ਤੇ ਉਸ ਤੋਂ ਬਾਅਦ ਜੀ ਸੋ ਇੱਥੇ ਇਜਾਜ਼ਤ ਲੈਂਦੇ ਆ ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ। ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।